ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਲੈਣੀ ਹੈ ਤਾਂ ਤੁਸੀਂ ਤਾਂ ਇਹਨਾਂ ਦੇ ਨਾਲ 408 272 2500 ਤੇ ਕੰਟੈਕਟ ਕਰ ਸਕਦੇ ਹੋ। ਕ੍ਰਿਸ਼ਨ ਤਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨੰਬਰ ਹੈ 209 277 0113। ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ, ਜਿਨ੍ਹਾਂ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855 905 2575 ਤੇ ਸੰਪਰਕ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪੰਜਾਬ ਸਰਕਾਰ ਦੇ ਬਜਟ ਸੈਸ਼ਨ ਤੋਂ ਹੀ ਸ਼ੁਰੂਆਤ ਕਰ ਲਈਏ। ਸੀਐਮ ਤੇ ਵਿਰੋਧੀ ਧਿਰਾਂ ਦੇ ਆਗੂ ਆਮੋ ਸਾਹਮਣੇ ਹੋਏ ਨੇ ਜੀ। ਦੇਖੋ, ਹਾਂਜੀ, ਵਿਰੋਧੀ ਧਿਰ ਦੇ ਆਗੂ ਕਹਿ ਲਓ ਕਿ ਪ੍ਰਤਾਪ ਸਿੰਘ ਬਾਜਵਾ ਵੈਸੇ ਇੰਟਰਟੇਨਮੈਂਟ ਪੈਕੇਜ ਪੂਰਾ ਹੈ ਇਸ ਸਾਰੀ, ਜੇ ਆਪਾਂ ਦੇਖੀਏ ਸਦਨ ਦੀ ਜਿਹੜੀ ਕਾਰਵਾਈ ਹੁੰਦੀ ਹੈ ਉਹਦੇ ਚ ਜਿਹੜੀ ਇਸ ਟਾਈਮ ਸਾਡੀ ਚੁਣੀ ਹੋਈ ਕਹਿ ਲਓ ਕਿ ਲੀਡਰਸ਼ਿਪ ਹੈ, ਉਹਦੇ ਚ ਚਾਹੇ ਆਪੋਜੀਸ਼ਨ ਹੈ ਚਾਹੇ ਉਹਦੇ ਚ ਸੱਤਾਧਾਰੀ ਹੈ, ਤਾਂ ਕੁਝ ਐਸੇ ਬੰਦੇ ਨੇ ਉਹ ਮਤਲਬ ਕਿ ਆਡਾ ਲਾਈ ਰੱਖਣ ਲੋਕਾਂ ਲਈ। ਜਿਹੜਾ ਇਹ ਆਡਾ ਹੁੰਦਾ ਇੱਕ ਮਨੋਰੰਜਨ ਦਾ ਸਾਧਨ ਹੈ, ਕਿਉਂਕਿ ਅੱਜ ਕੱਲ੍ਹ ਕੰਨ ਰਾਸ ਅੱਖ ਰਾਸ ਸਾਰਾ ਕੁਛ ਇਸੇ ਤਰ੍ਹਾਂ ਦਾ ਹੀ ਹੈ। ਅੱਜ ਆਡਾ ਲੱਗ ਗਿਆ, ਪਹਿਲੇ ਦਿਨ ਹੀ ਆਡਾ ਲੱਗ ਗਿਆ। ਤਾਂ ਵਿਰੋਧੀ ਧਿਰ ਦੇ ਆਗੂ ਕੌਣ ਆ ਜੇ ਆਪਾਂ ਇੱਥੇ ਦੇਖੀਏ ਤਾਂ ਉਹ ਆ ਪ੍ਰਤਾਪ ਸਿੰਘ ਬਾਜਵਾ। ਦੇਖੋ, ਉਹ ਬੜੇ ਠੇਠ ਮਾਝੀ ਅੰਦਾਜ਼ ਦੇ ਵਿੱਚ ਜਦੋਂ ਘੇਰਦੇ ਨੇ, ਬਾਪ ਤੇ ਮੁਸਕਰਾਉਂਦੇ ਨਹੀਂ, ਲੋਕਾਂ ਦਾ ਹਾਸਾ ਜ਼ਰੂਰ ਨਿਕਲਦਾ। ਉਹਨਾਂ ਨੇ ਦੇਖੋ ਘੇਰਿਆ। ਵੈਸੇ ਤੇ ਅੱਜ ਇੱਟ ਖੜੀਕਾ ਸਭ ਤੋਂ ਜ਼ਿਆਦਾ ਹੋਇਆ ਲਾਅ ਐਂਡ ਆਰਡਰ ਤੇ। ਲਾਅ ਐਂਡ ਆਰਡਰ ਤੇ ਜ਼ਿਆਦਾ ਹੋਇਆ। 7 ਵਜੇ ਕਾਰਵਾਈ ਖਤਮ ਹੋਈ ਹੈ ਸਦਨ ਦੀ। ਸਾਰਾ ਮਾਜਰਾ ਉਦੋਂ ਤੱਕ ਚੱਲਦਾ ਰਿਹਾ, ਕਿਉਂਕਿ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਕਿ ਸਦਨ ਦੀ ਕਾਰਵਾਈ ਸ਼ਰਧਾਂਜਲੀਆਂ ਉਪਰੰਤ। 2 ਵਜੇ ਤੋਂ ਬਾਅਦ ਸਵਾਲ ਜਵਾਬ ਹੋਏ ਨੇ, ਕੁਛ ਜ਼ੀਰੋ ਸੀਗਾ। ਤਾਂ ਉਸ ਤੋਂ ਬਾਅਦ ਜਿਹੜਾ ਮੇਨ ਕਹਿ ਲਓ ਕਿ ਅੜ ਫਸ ਵਾਲਾ ਕੇਂਦਰ ਬਿੰਦੂ ਸੀਗਾ, ਉਹ ਸੀਗਾ ਇਹੀ ਲਾਅ ਐਂਡ ਆਰਡਰ ਦਾ ਮਸਲਾ। ਅੱਛਾ, ਲਾਅ ਐਂਡ ਆਰਡਰ ਦੇ ਮਸਲੇ ਤੇ ਚਲੋ ਮੈਂ ਪ੍ਰਤਾਪ ਸਿੰਘ ਬਾਜਵਾ ਵਾਲੀ ਜਿਹੜੀ ਉਹਨਾਂ ਦੀ ਹੈਗੀ ਹੈ ਖੜਕੇ ਵਾਲੀ ਕੰਮ, ਉਹ ਵੀ ਦੱਸਦਾ ਆ। ਪਰ ਉਸ ਤੋਂ ਪਹਿਲਾਂ ਜਿਹੜਾ ਲਾਅ ਐਂਡ ਆਰਡਰ ਤੇ ਇਹਨਾਂ ਨੇ ਜਵਾਬ ਦਿੱਤਾ, ਵੈਸੇ ਤਾਂ ਦੇਖੋ ਹੋਮ ਕਿਹਦੇ ਕੋਲ ਆ, ਸੀਐਮ ਸਾਹਿਬ ਕੋਲ। ਸੀਐਮ ਸਾਹਿਬ ਜਵਾਬ ਦੇਣ ਵਾਸਤੇ ਨਹੀਂ ਉੱਠੇ, ਅਮਨ ਅਰੋੜਾ ਉੱਠ ਪਏ। ਉਹਨਾਂ ਨੇ ਚੱਕ ਕੇ NCRB ਵਾਲੇ ਅੰਕੜੇ ਜਿਹੜੇ ਕਿ ਕਹਿ ਲਓ ਕਿ ਵੱਖ-ਵੱਖ ਡਾਇਮੈਂਸ਼ਨਸ ਦੇ ਹੁੰਦੇ ਆ, ਉਹ ਚੱਕ ਕੇ ਗਿਣਾਉਣ ਲੱਗ ਗਏ ਕਿ ਪਿਛਲੀ ਵਾਰੀ 60 ਕਤਲ ਹੋਏ ਸਨ, ਸਾਡੇ ਵਾਰੀ 50 ਹੋਏ ਨੇ। ਮਤਲਬ ਕਿ ਉਹੀ ਜਿਹੜੀ ਬੇਕਾਰ ਜਵਾਬਦੇਹੀ ਪਿਛਲੀਆਂ ਸਰਕਾਰਾਂ ਦਿੰਦੀਆਂ ਸਨ, ਉਹੀ ਜਵਾਬਦੇਹੀ ਅੰਕੜਿਆਂ ਦੇ ਨਾਲ ਜਸਟੀਫਿਕੇਸ਼ਨ ਕਿ ਨਹੀਂ ਸਾਡੇ ਇੱਧਰ ਇੰਨੇ ਘੱਟ ਆ, ਇੰਨੇ ਜ਼ਿਆਦਾ। ਸੋ ਮਤਲਬ ਜੋ ਵੀ ਉਹ ਕਹਿ ਸਕਦੇ ਸੀ ਉਹਨਾਂ ਨੇ ਕਿਹਾ। ਇਸ ਤੇ ਮੇਰੇ ਖਿਆਲ ਦੇ ਨਾਲ ਇੱਕ ਬਹਿਸ ਛੋਟੀ ਜਿਹੀ ਝੜਪ ਜਿਹੜੀ ਹੈ ਸੁਖਪਾਲ ਖਹਿਰਾ ਦੇ ਨਾਲ ਵੀ ਹੋਈ। ਸੁਖਪਾਲ ਖਹਿਰਾ ਨੂੰ ਉਹਨਾਂ ਨੇ ਤੰਜ਼ ਕੱਸਿਆ ਕਿ ਤੁਸੀਂ ਬਈ ਹੁਣ ਪਛਤਾਉਂਦੇ ਹੋਵੋਗੇ ਕਿ ਇੱਧਰਲੇ ਬੈਂਚਾਂ ਤੇ ਨਹੀਂ ਹੋ। ਮੈਂ ਕਿਹਾ ਮੈਂ ਥੁੱਕਦਾ ਇਹੋ ਜਿਹੇ ਬੈਂਚਾਂ ਤੇ ਤੁਹਾਡੇ ਤੇ, ਮੈਂ ਪੰਜਾਬ ਦੇ ਮੁੱਦੇ ਚੁੱਕਦਾ ਰਿਹਾ, ਚੁੱਕਦਾ ਰਹੂੰਗਾ। ਇਸ ਤਰ੍ਹਾਂ ਵੀ ਕਹਿ ਲਓ ਕਿ ਚੱਕ ਹੋਏ ਨੇ। ਫਿਰ ਜਿਹੜੇ ਗੁਰਪ੍ਰੀਤ ਸਿੰਘ ਬਣਾਵਾਲੀ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਕਾਂਡ ਦੇ ਵਿੱਚ ਜਿਹੜੇ 2 ਬਚ ਗਏ ਸਨ ਮੁੰਡੇ, ਉਹਨਾਂ ਦੇ ਬਿਆਨ ਆ ਕੇ ਪਬਲਿਕ ਵਿੱਚ ਰੱਖ ਦਿੱਤੇ ਸੀਗੇ। ਉਹ ਸਾਰਾ ਕੁਛ ਕਾਫੀ ਜ਼ਿਆਦਾ ਉਹਨਾਂ ਵਾਸਤੇ ਕਹਿ ਲਓ ਕਿ ਆਲੋਚਨਾਤਮਕ ਹੋਇਆ ਸੀਗਾ। ਤਾਂ ਉਹਨਾਂ ਨੇ ਵੀ 84 ਕਤਲੇਆਮ ਦੀ ਗੱਲ ਕਰ ਦਿੱਤੀ ਕਿ ਲਾਅ ਐਂਡ ਆਰਡਰ ਦੀ ਕਿਹੜੇ ਲੋਕ ਗੱਲ ਕਰਦੇ, ਜਿਨ੍ਹਾਂ ਦੇ ਵੱਡੇ ਜਿਹੜੇ ਨੇਤਾ ਸੀ, ਸੀਨੀਅਰ ਨੇਤਾ ਸੀ, ਉਹਨਾਂ ਦੀ ਅਗਵਾਈ ਚ ਇਹ ਸਭ ਕੁਛ ਹੋਇਆ। ਮਤਲਬ ਕਿ ਇਸ ਤਰ੍ਹਾਂ ਦੀ ਇੱਕ ਲੜਾਈ ਬਣ ਗਈ। ਰਾਜਾ ਵੜਿੰਗ ਮੁੱਦੇ ਨੂੰ ਚੁੱਕ ਕੇ ਬੋਲੇ ਸੀਗੇ,
फिर उस तो बाद प्रताप सिंह बाजवा कहता जी कि देखो हाल बहुत बुरा है। वो कहते की होया? कहते जी इत्थे ते साडे सीएम नूं भी खतरा, आपां चर्चा अज ही कर लईए, निबेड़ लईए। कहते सीएम नूं की खतरा? वो कहते क्योंकि पिछले दिन ते उन्होंने कहा कि भाई गल ये आ कि मैनूं भी धमकियां मिल रही हैं। कहते जे सीएम ते साडा कुछ हो गया ते मारे जावांगे आपां ते सारे। ते वो कहते नहीं चर्चा कल नूं करा लांगे। संधवा साहब कहते वैसे संधवा साहब स्पीकर मतलब कि पूरा उन्होंने काम कर चलाने का बहुत वधिया तरीका, वैसे वधिया तरीका रहा हुण तक। वो कहते खुला टाइम देंगे, कोई गल नहीं, विच विच एवें ही कह देंगे, कोई चक्कर ही नहीं होगा, खुला टाइम जाऊगा। अच्छा ते प्रताप सिंह बाजवा कहता कल दी गल करदे जे कोई जे गोली मार गया की करांगे? कहते जी तुहानू तो बड़ा तजर्बा, कहते तजर्बा की करेगा जो कोई गोली मार गया ते कोई बंदा सेफ नहीं है, क्योंकि साडे जिहड़े मुख मंत्री है वो ही इत्थे धमकियां हेठा जी रहे। तो इस तरह काफी कह लो कि सीएम के बयानां नूं ही कोट करके घेरन दा यतन कीता गया, पर उन्हां दा जिहड़ा जवाब सी सत्ताधारियां दा वैसा ही जवाब सी जिवें पिछलियां सरकारां दिंदियां रहियां, कोई जुदा नहीं सीगा। कोई उन्होंने ये नहीं कहा कि हाँ भाई हाले सानू टाइम लगेगा, थोड़ा जिहा टाइम दिओ, होया इन्हां चीज़ां ते असीं अफसोस ज़ाहिर करदे हां, नहीं होना चाहीदा जां असीं इन्ने कुछ समय तक सारा कुछ संभाल लवांगे, पर उन्होंने आंकड़ियां दी उही जादू करी। अच्छा आंकड़ियां वाली गल चों भी एक गल चेते आ गई, प्रताप सिंह बाजवा ने इत्थे भी मुख मंत्री नूं घेरन दा यतन कीता। कहंदे कि देखो गल ये आ कि जदों कोई पुत्तर चंगा काम करदा है ना ते पिओ नूं जफ्फी पाउंदा है। अच्छा वो कहते कि हुण साडे पिछले समय दे विच स्कूल पहले नंबर ते आए सीगे ते तुसीं इहदा काम दा सिहरा जिहड़ा स्कूलां नूं, विद्यार्थियां नूं, अध्यापकां नूं, सिੱਖਿਆ महकमे नूं दिओ। पहले नंबर ते आए ते महान साहब कहंदे कि किहड़े नंबर दी गल करदे जे तुसीं? बाहर रंग करन दे नाल कोई स्मार्ट स्कूल थोड़ी बन जांदे ने। ਸਕੂਲ ਦੇ ਅੰਦਰ ਕੀ ਚੱਲ ਰਿਹਾ, ਕੀ ਹੋ ਰਿਹਾ, ਕਿਸੇ ਕੋਲ ਬੈਠਣ ਦੀ ਥਾਂ ਹੈ ਜਾਂ ਸਕੂਲ ਅੰਦਰ ਪੀਣ ਵਾਲਾ ਪਾਣੀ ਹੈ ਕਿ ਨਹੀਂ, ਅਧਿਆਪਕ ਕਿੱਥੇ ਨੇ, ਇਹ ਗੱਲਾਂ ਸਾਰੀਆਂ ਮੈਟਰ ਕਰਦੀਆਂ। ਸਮਾਰਟ ਸਕੂਲ ਇਸ ਤਰ੍ਹਾਂ ਦਾ ਸਾਰਾ ਕੁਝ ਪੂਰਾ ਕਰਨ ਦੇ ਨਾਲ ਹੀ ਬਣਦੇ ਆ। ਨਾਲ ਉਹਨਾਂ ਨੇ ਕਿਹਾ ਕਿ ਫਰਜ਼ੀ ਹੈ ਸਾਰਾ ਕੁਝ। ਅੱਛਾ ਮਤਲਬ ਉਹ ਕਹਿੰਦੇ ਕਿ ਇਹ ਸਾਰਾ ਕੁਝ ਫਰਜ਼ੀ ਆ, ਨਕਲੀ ਆ, ਅਸੀਂ ਬਣਾਵਾਂਗੇ ਹੁਣ ਅਸਲੀ ਨੰਬਰ 1। ਕਮਾਲ ਦੀ ਗੱਲ ਹੈ ਕਿ ਇੱਕ ਸਰਕਾਰੀ ਅੰਕੜੇ ਨੂੰ ਉਹ ਰੱਦ ਕਰ ਰਹੇ ਨੇ ਜੀ। एनसीआर भी वाला जिहड़ा केंद्र दा सरकारी अंकड़ा उहनूं कोट कर रहा है। राजनीति मतलब कि एक जिहड़ा सेंटर दा सर्वे आ उहनूं कहिंदे आ कि नकली है, जिहड़ा उहनां दे हक च जा रहा एनसीआरबी वाला अंकड़ा कतलां वाला 10 को कतल पिछली सरकार दे 1 साल च वध होए सन, वो अंकड़ा भुगता रहे ने। गजब दी राजनीति, गजब दी राजनीति। और देखो जे स्मार्ट स्कूल वाकई इदां स्मार्ट स्कूल हाले नहीं बने ते तुसीं आउंदे आ एडे संदूक जिहड़े होर्डिंग बोर्ड सी रोडवेज दीयां बसां पिछे काहतों लाते स्मार्ट स्कूलां दीयां फोटोआं ला के नाल भगवंत मान जी दी फोटो ला के जी। कमाल दी गल है। और इहदे विच प्रताप सिंह बाजवा ने ते अज मेरे ख्याल दे नाल इह भी कह दित्ता कि अमरिंदर सिंह तो ये पुछदे सी कि इन्हां ने 2-2 सरकारी कोठियां क्यों रखियां। चलो उन्हां दे कोल ते कहंदे कोई मेहमान आउंदा सीगा, चलो ठीक है मेहमान आउंदे 2 कोठियां रख लियां। हुण मुख मंत्री साहब दस्सण कि उन्हां ने 4 कोठियां काहतों रखियां ने जी। सैक्टर 7 दी जिहड़ी मंत्री वाली कोठी है वो ओएसडी नूं दे दित्ती है, वो काहदे चक्कर च। सो गल जिहड़ी काफी कह लो कि पूरी जिद्दां कह लईए कि चोट वाली है। तो खैर ये सारी कार्रवाई जिहड़ी चली आ अज दे दिन दे विच कुछ अच्छे क्वेश्चन भी होए, अच्छे जवाब भी दित्ते, पर भेड़ भी होया। पर सब तो वधिया गल जिहड़ी लगी कि सारी कार्रवाई इन्हां ने लाइव कीती, चाहे ओपोजिशन बोल रही सी चाहे सत्ताधारी बोल रहे सी। देखो जिहड़ी चंगी गल है चंगी गल है, ਉਹਨੂੰ ਚੰਗਾ ਕਹਿਣਾ ਚਾਹੀਦਾ। ਤਾਂ ਇਹ ਇਦਾਂ ਨਹੀਂ ਹੋਇਆ ਕਿ ਅਮਰਿੰਦਰ ਸਿੰਘ ਵਾਂਗੂ ਕਿ ਜਦੋਂ ਤੇ ਅਮਰਿੰਦਰ ਸਿੰਘ ਨੇ ਬੋਲਣਾ ਤੇ ਸਾਰੇ ਪੇਜਾਂ ਤੇ ਲਾਈਵ ਕਰ ਸੁੱਟਣਾ, ਤੇ ਜਦੋਂ ਕੋਈ ਮਾੜਾ ਜਿਹਾ ਵਿਰੋਧੀ ਧਿਰ ਦਾ ਕੋਈ ਬੋਲਣ ਲੱਗਾ ਉਦੋਂ ਸਾਰੇ ਪੇਜਾਂ ਤੋਂ ਲਾਈਵ ਜਿਹੜਾ ਕੱਟ ਦੇਣਾ, ਸਟ੍ਰੀਮਿੰਗ ਕੱਟ ਦਿੰਦੇ ਸੀਗੇ ਜੀ ਜੀ। ਇਸ ਤਰ੍ਹਾਂ ਇਹਨਾਂ ਨਹੀਂ ਕੀਤਾ, ਸਾਰੀ ਜਿਹੜੀ ਕਾਰਵਾਈ ਲਾਈਵ ਹੋਈ ਆ। ਬੜਾ ਵਧੀਆ ਇਹ ਕੰਮ ਬਹੁਤ ਵਧੀਆ ਲੱਗਿਆ, ਔਰ ਇਹਦੇ ਨਾਲ ਮੇਰੇ ਖਿਆਲ ਦੇ ਨਾਲ ਥੋੜਾ ਡਿਸਪਲਿਨ ਵੀ ਉੱਥੇ ਬਣਿਆ ਰਹੇ ਜੀ। ਸਰਕਾਰ ਵਾਈਟ ਪੇਪਰ ਲਿਆਉਣ ਦੀ ਗੱਲ ਕਹਿੰਦੀ ਹੈ ਮਿੰਟੂ ਜੀ। देखो हाँ जी वाइट पेपर आएगा, वाइट पेपर आएगा। ये बड़ा फैसला किया है सरकार ने, जहाँ कह लीजिए कि ये एक बहुत बड़ी खबर है आज दे दिन दी कि वाइट पेपर आएगा।
ਵੈਸੇ ਤੇ ਇਹਨਾਂ ਨੇ ਕੁਝ ਹੋਰ ਵੀ ਫੈਸਲੇ ਕੀਤੇ ਨੇ ਮੋਟੇ ਤੌਰ ਤੇ, ਕਿਉਂਕਿ ਦੇਖੋ ਤਫਸੀਲ ਨਹੀਂ ਦੱਸ ਸਕਦੇ ਆਪਾਂ, ਕਿਉਂਕਿ ਸਿਰਫ ਫੈਸਲਿਆਂ ਦੀ ਹੀ ਖਬਰ ਹਾਈਲਾਈਟ ਹੁੰਦੀ ਹੈ। ਸਨਅਤੀ ਇਕਾਈਆਂ ਦੇ ਵਿਸਤਾਰ ਵਿੱਚ ਸਹਿਯੋਗ ਲਈ ਪੰਜਾਬ ਰਾਈਟ ਟੂ ਬਿਜ਼ਨਸ ਰੂਲਸ 2020 ਦੇ ਵਿੱਚ ਅਮੈਂਡਮੈਂਟ ਨੂੰ ਪ੍ਰਵਾਨਗੀ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25, ਸਿਵਲ ਜੱਜਾਂ ਦੀਆਂ 80 ਅਸਾਮੀਆਂ ਜਿਹੜੀਆਂ ਉਹ ਕੁੱਲ ਮਤਲਬ ਉਹਨਾਂ ਦੇ ਸਮੇਤ 810 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਖੇਤੀਬਾੜੀ ਉਪਜ ਮੰਡੀਆਂ ਐਕਟ 1961 ਵਿੱਚ ਸੋਧ ਕੀਤੀ ਜਾਏਗੀ ਤੇ ਨਾਲ ਵਾਈਟ ਪੇਪਰ ਵਾਲਾ ਹੋ ਗਿਆ ਤੁਹਾਡਾ ਜਿਹੜਾ ਇਹ ਨੁਕਤਾ ਆ 2022-23 ਦੇ ਬਜਟ ਅਨੁਮਾਨਾਂ ਨੂੰ ਸਦਨ ਸਾਹਮਣੇ ਰੱਖਣ ਦੀ ਮਨਜ਼ੂਰੀ ਮਿਲ ਗਈ, ਮਤਲਬ ਕਿ ਬਜਟ ਨੂੰ ਪ੍ਰਵਾਨਗੀ ਹੋ ਗਈ ਸਮਝ ਲਓ। ਤੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2003 ਵਿੱਚ ਵੀ ਅਮੈਂਡਮੈਂਟ ਕਰਨ ਲਈ ਇਹਨਾਂ ਨੇ ਹਰੀ ਝੰਡੀ ਤੇ ਦਿੱਤੀ ਹੈ ਕੈਬਨਿਟ ਨੇ। ਸੋ ਗੱਲ ਇਹ ਹੈ ਕਿ ਜਿਹੜਾ ਵਾਈਟ ਪੇਪਰ ਆਣਾ ਆ ਉਹ ਵਾਈਟ ਪੇਪਰ ਇਹ ਲਿਆ ਰਹੇ ਨੇ ਜਿਹੜੀ ਸਾਡੀ ਖਜ਼ਾਨੇ ਦੀ ਮਾੜੀ ਆਦਤ ਤਾਂ ਇਹ ਆਏਗਾ ਬਜਟ ਦਾ ਜਿਹੜਾ ਇੱਕ ਹਿੱਸਾ ਹੁਣ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਕਾਫੀ ਜ਼ਿਆਦਾ ਚਰਚਿਤ ਰਹੇਗਾ, ਕਿ ਬਜਟ ਤਾਂ ਜਿੱਦਾਂ ਪੇਸ਼ ਹੋਇਆ ਉਦੋਂ ਤੇ ਫਿਰ ਇਹੋ ਜਿਹੀ ਕਾਰਵਾਈ ਨਹੀਂ ਨਾ ਹੋ ਸਕਦੀ। ਸੋ ਲਿਹਾਜ਼ਾ ਇਹ 4 ਪੈਰਾਮੀਟਰਸ ਤੇ ਜਿਹੜਾ ਆ ਉਹ ਆਏਗਾ ਵਾਈਟ ਪੇਪਰ, ਮਤਲਬ ਕਿ ਖਜ਼ਾਨੇ ਦੀ ਲੁੱਟ ਖਸੁੱਟ ਕਿਸ ਤਰ੍ਹਾਂ ਹੋਈ, ਕਿੱਦਾਂ ਖਜ਼ਾਨੇ ਦੀ ਕੁਵਰਤੋਂ ਹੋਈ, ਉਹਦੇ ਚ ਸਾਰਾ ਕੁਝ ਆ ਜਾਏਗਾ। ਮੇਰੇ ਖਿਆਲ ਦੇ ਨਾਲ ਇਹ ਵੀ ਅੱਛਾ ਕਦਮ ਹੈ ਸਰਕਾਰ ਦਾ, ਅੱਛਾ ਕਦਮ ਹੈ ਕਿ ਘੱਟ ਤੇ ਘੱਟ ਇਹ ਤੇ ਪਤਾ ਲੱਗੇਗਾ ਨਾ ਕਿ ਖਜ਼ਾਨਾ ਚਟਮ ਕਿਸ ਤਰ੍ਹਾਂ ਹੋਇਆ, ਖਜ਼ਾਨਾ ਘੱਟ ਕਿਸ ਤਰ੍ਹਾਂ ਹੋਇਆ, ਖਾਲੀ ਕਿਸ ਤਰ੍ਹਾਂ ਹੋਇਆ ਜਾਂ ਭਰਿਆ ਕਿਸ ਤਰ੍ਹਾਂ ਗਿਆ, ਸਾਰੀ ਇੱਕ ਗੱਲ ਜਿਹੜੀ ਆ ਲੋਕਾਂ ਸਾਹਮਣੇ ਆ ਜਾਏਗੀ। ਔਰ ਫਿਰ ਨਾਲੇ ਇਹਦਾ ਵੀ ਅੰਦਾਜ਼ਾ ਲੱਗ ਜਾਏਗਾ ਕਿ ਇਹਨਾਂ ਦੇ ਪੱਲੇ ਕੀ ਆ, ਕਿਉਂਕਿ ਹੁਣ ਦੇਖੋ ਜਦੋਂ 300 ਯੂਨਿਟ ਵਾਲਾ ਮੁੱਦਾ ਜਿਹੜਾ 1 ਜੁਲਾਈ ਤੋਂ ਲਾਗੂ ਹੋ ਜਾਣਾ ਤੇ ਇਹਨਾਂ ਦੀ ਜਿਹੜੀ ਸਬਸਿਡੀ ਆ ਉਹ ਅੰਦਾਜ਼ਨ ਜੇ ਲਾ ਲਈਏ ਆਪਾਂ ਇੱਕ ਮੋਟਾ ਜਿਹਾ ਹਿਸਾਬ ਕਿਤਾਬ ਲਾ ਲਈਏ ਤੇ 10,000 ਕਰੋੜ ਦੀ ਐਕਸਟਰਾ ਜਾਏਗੀ। 8 2 1 3 11 ਤੇ 10 ਘੱਟੋ ਘੱਟ 20,000 ਕਰੋੜ ਦੀ ਸਬਸਿਡੀ ਬਣ ਜਾਣੀ ਹੈ। ਉਧਰੋਂ ਜਿਹੜਾ ਜੀਐਸਟੀ ਦਾ ਕੰਪਨਸੇਟ ਮੁਆਵਜ਼ਾ ਮਿਲਦਾ ਸੀਗਾ ਜਿਹੜਾ ਉਹ ਵੀ ਬੰਦ ਹੋ ਜਾਏਗਾ। ਕੰਪਨਸੇਸ਼ਨ ਆਉਂਦੀ ਸੀਗੀ ਉਹ ਰਾਸ਼ੀ ਉਹ ਵੀ ਬੰਦ ਹੋ ਜਾਏਗੀ। ਕਿ ਕਿੱਥੋਂ ਖਜ਼ਾਨਾ ਭਰਿਆ, ਮਾਲੀਆ ਕਿੱਥੋਂ ਵਧੇਗਾ, ਇਹ ਸਾਰੀਆਂ ਗੱਲਾਂ ਤੇ ਸ਼ਾਇਦ ਚਰਚਾ ਹੋਏਗੀ। ਤੇ ਦੂਜੀ ਗੱਲ ਜਿਹੜੀ ਇਸ ਮਾਮਲੇ 'ਚ ਕਿ ਕੀ ਇਹ ਵਾਈਟ ਪੇਪਰ ਜਿਹੜਾ ਆ ਉਹ ਸਿਰਫ ਤੇ ਸਿਰਫ ਮਾਰਚ ਤੱਕ ਆਏਗਾ ਜਾਂ ਮਾਰਚ ਤੋਂ ਅੱਗੇ ਵੀ ਆਏਗਾ। ਮਾਰਚ ਉਸ ਤੋਂ ਬਾਅਦ ਅਪ੍ਰੈਲ, ਮਈ ਤੇ ਜੂਨ, ਕਿ ਇਹਨਾਂ ਮਹੀਨਿਆਂ ਦੇ ਜਿਹੜੇ ਹਫ਼ਤੇ ਆ ਉਹ ਵੀ ਵਿੱਚ ਗਿਣ ਲੈਣਗੇ ਕਿ ਕਿੰਨਾ ਕਰਜ਼ਾ ਲਿਆ ਇਹਨਾਂ ਨੇ। ਸਾਡਾ ਇੱਕ ਅੰਦਾਜ਼ਾ ਮੋਟੇ ਤੌਰ ਤੇ ਕਿ ਹੁਣ ਤੱਕ 9,000 ਕਰੋੜ ਕਰਜ਼ਾ ਲਿਆ ਇਹਨਾਂ ਨੇ, 9,000 ਕਰੋੜ ਕਰਜ਼ਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵਾਈਟ ਪੇਪਰ ਇਹ ਵੀ ਲਿਓ ਨਾ ਕਿ ਕਿੰਨਾ ਹਾਲ ਦੀ ਘੜੀ ਕਰਜ਼ਾ ਚੁੱਕਣਾ ਪੈ ਰਿਹਾ, ਵਾਈਟ ਪੇਪਰ ਦਾ ਹਿੱਸਾ ਬਣਾ ਲਓ ਤਾਂ ਸਾਰਾ ਕੁਝ ਪਤਾ ਲੱਗੇ ਕਿ ਇੱਕ ਦਿਨ ਦਾ ਡੇਲੀ ਇੱਕ ਦਿਨ ਦਾ ਜੇ ਆਪਾਂ 900 ਕਰੋੜ 3 ਮਹੀਨੇ 9,000 ਕਰੋੜ 3 ਮਹੀਨਿਆਂ ਦਾ ਤੇ ਮਹੀਨੇ ਦਾ ਕਿੰਨਾ ਹੋ ਗਿਆ 3,000 ਕਰੋੜ। 3,000 ਕਰੋੜ ਹਿਸਾਬ ਲਾ ਲਓ ਕਿ ਇੱਕ ਮਹੀਨੇ ਦਾ 3,000 ਕਰੋੜ ਤੇ ਇਹਨੂੰ ਹੁਣ 30 ਦਿਨਾਂ ਨੂੰ ਵੰਡ ਲਓ, ਇਹਦੇ ਚ ਕਿੰਨੀ ਰਕਮ ਬਣ ਜਾਏਗੀ, ਇੱਕ ਦਿਨ ਦਾ ਕਿੰਨਾ ਕਰਜ਼ਾ ਬਣ ਰਿਹਾ ਐਵਰੇਜ। ਸੋ ਵਾਈਟ ਪੇਪਰ ਦੇ ਵਿੱਚ ਸਾਰਾ ਕੁਝ ਦੱਸੋ ਤੇ ਜੇ ਇਹ ਦੱਸ ਕੇ ਤੁਸੀਂ ਇਹ ਮੰਨ ਜਾਓ ਕਿ ਹਾਂ ਬਈ ਕਰਜ਼ਾ ਚੁੱਕ ਕੇ ਹੀ ਚੱਲਣਾ ਪੈ ਰਿਹਾ ਤਾਂ ਫਿਰ ਤੁਹਾਨੂੰ ਆ ਜਿਹੜੀਆਂ 1,000 ਰੁਪਏ ਵਾਲੀਆਂ ਜਾਂ ਆ ਜਿਹੜੀਆਂ ਮੁਫਤਖੋਰੀ ਵਾਲੀਆਂ ਬਿਜਲੀ ਵਾਲੀਆਂ ਜਿਹੜੀਆਂ ਯੋਜਨਾਵਾਂ ਇਹਦੇ ਵਾਸਤੇ ਦੁਬਾਰਾ ਸੋਚਣਾ ਚਾਹੀਦਾ ਹੈ ਕਿ ਤੁਸੀਂ ਬੰਦੇ ਦੀ ਆਮਦਨ ਵਧਾਓ, ਉਹਨੂੰ ਅੱਛਾ ਕੰਮ ਕਰ ਦਿਓ ਔਰ ਉਸ ਤੋਂ ਬਾਅਦ ਉਹਨੂੰ ਜਿਹੜੀਆਂ ਬੁਨਿਆਦੀ ਸਹੂਲਤਾਂ ਸਸਤੀਆਂ ਦਰਾਂ ਤੇ ਮੁਹੱਈਆ ਕਰਵਾ ਦਿਓ ਤਾਂ ਦੋਵੇਂ ਪਾਸੇ ਬਚਤ ਰਵੇ। ਸੋ ਖੈਰ ਦੇਖਦੇ ਆ, ਵਧੀਆ ਰਹੇਗਾ ਬਜਟ ਸੈਸ਼ਨ ਮੇਰੇ ਖਿਆਲ ਦੇ ਨਾਲ, ਕਾਫੀ ਕੁਝ ਵੇਖਣ ਨੂੰ ਮਿਲੇਗਾ ਕਿਉਂਕਿ ਨਵਾਂ ਟੈਕਸ ਲਾਉਣਾ ਨਹੀਂ ਹੈ, ਮਾਲੀਆ ਪ੍ਰਾਪਤੀ ਕਿੱਥੋਂ ਹੋਏਗੀ, ਇੱਕ ਕਾਫੀ ਦਿਲਚਸਪ ਬਹਿਸ ਵੇਖਣ ਨੂੰ ਮਿਲੇਗੀ ਆਉਣ ਵਾਲੇ ਦਿਨਾਂ 'ਚ। ਜੀ, ਅਸੀਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਦੱਸਦੇ ਚਲੇ ਵੀ ਅੱਜ ਮਿੰਟੂ ਜੀ ਤੋਂ ਆਪਾਂ ਸਵਾਲ ਲਵਾਂਗੇ। ਅੱਜ ਮਿੰਟੂ ਜੀ ਸਵਾਲਾਂ ਦੇ ਜਵਾਬ ਦੇਣਗੇ। ਸਟੂਡੀਓ ਦਾ ਨੰਬਰ ਹੈ 408 272 5200। ਕਾਲ ਕਰਕੇ ਪਹਿਲਾਂ ਬ੍ਰੇਕ ਦੇ ਲਈ ਰੁਕਾਂਗੇ, ਉਸ ਤੋਂ ਬਾਅਦ ਤੁਸੀਂ ਕਾਲ ਕਰਕੇ ਆਪਣਾ ਸਵਾਲ ਪੁੱਛ ਸਕੋਗੇ। ਮਿੰਟੂ ਜੀ ਉਸ ਸਵਾਲ ਦਾ ਜਵਾਬ ਜ਼ਰੂਰ ਦੇਣਗੇ। ਅਗਲੀ ਖਬਰ ਵੱਲ ਵਧ ਗਏ ਮਿੰਟੂ ਜੀ, ਸੋਨੀ ਜੀ ਕਹਿ ਰਹੇ ਆ ਵੀ ਕੋਈ ਘਪਲਾ ਤਾਂ ਹੋਇਆ ਹੀ ਨਹੀਂ। ਹਾਂਜੀ, ਇਹਨਾਂ ਦੀ ਸਫਾਈ ਆਈ ਹੈ। ਅਸਾਂ ਕੱਲ ਵੀ ਗੱਲ ਕੀਤੀ ਸੀ ਕਿ ਇਹਨਾਂ ਨੇ ਪੀਸੀ ਕਰਨੀ ਸੀਗੀ, ਪੀਸੀ ਕਰਦੇ ਕਰਦੇ ਕਾਲਾ ਵੱਟ ਗਏ ਸੀਗੇ, ਕਹਿੰਦੇ ਸੀਗੇ ਕਿ ਸਾਨੂੰ ਸੱਦ ਲਿਆ ਗਿਆ ਜੀ ਉੱਥੇ ਦਿੱਲੀ। ਤਾਂ ਸਾਰਾ ਜੀ ਗੱਲ ਹੈ ਸਫਾਈ ਜੇ ਆਈ ਹੈ ਤਾਂ ਉਹ ਜ਼ਰੂਰ ਦੱਸਣੀ ਚਾਹੀਦੀ ਹੈ ਕਿਉਂਕਿ ਸਾਡਾ ਫਰਜ਼ ਹੈ ਕਿ ਜੇ ਕੋਈ ਸਪਸ਼ਟੀਕਰਨ ਆਉਂਦਾ ਕਿਸੇ ਦਾ ਉਹ ਵੀ ਜ਼ਰੂਰ ਦੱਸੀਏ। ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਕਿ ਐਵੇਂ ਮਾਰਦੇ ਨੇ ਬਈ ਦੇਖੋ
200 ਜਾਂ 250 ਕਰੋੜ ਦਾ ਸੈਨੀਟਾਈਜ਼ਰ ਖਰੀਦਿਆ, ਉਹ ਅਸਲ 'ਚ ਕਹਿੰਦੇ ਕਿ 2.5 ਕਰੋੜ ਦਾ ਤੇ ਹੈਗਾ ਸੀ ਸਾਰਾ, ਤੁਸੀਂ ਐਵੇਂ ਬਣਾਈ ਜਾਂਦੇ ਜੇ 250 ਕਰੋੜ ਦਾ। ਫਿਰ ਉਹ ਕਹਿੰਦੇ ਭਾਰਤ ਸਰਕਾਰ ਦੇ ਰੇਟ ਤੇ ਅਸਾਂ ਇਹ ਸਾਰੀ ਖਰੀਦ ਕੀਤੀ ਆ, ਚੋਣਾਂ ਦੇ ਸਮੇਂ ਅੱਡ ਰੇਟ ਤੇ ਜਿਹੜਾ ਇਹ ਸੈਨੀਟਾਈਜ਼ਰ ਆ ਉਹ ਖਰੀਦਿਆ ਗਿਆ, ਕਿਉਂਕਿ ਉਸ ਟਾਈਮ ਸਸਤਾ ਸੀ। ਕਹਿੰਦੇ ਕਿ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਤੋਂ ਇਨਕਾਰ ਕਰ ਦਿੱਤਾ ਸੀਗਾ, ਤਾਂ ਉੱਥੇ ਵੀ ਇਹਨਾਂ ਨੇ ਕਾਫੀ ਬੈਠਕਾਂ ਵਗੈਰਾ ਕੀਤੀਆਂ। ਤਾਂ ਮਤਲਬ ਕਿ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਗਿਣਾ ਰਹੇ ਆ। ਤੇ ਜੋ ਆਮ ਆਦਮੀ ਪਾਰਟੀ ਦੀ ਇਸ ਟਾਈਮ ਸਰਕਾਰ ਚੱਲਦੀ ਆ, ਉਹਦੇ ਵਿੱਚ ਉਹ ਸਿਹਤ ਪ੍ਰਬੰਧ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦੇ ਨਜ਼ਰ ਆਏ। ਤਾਂ ਗੱਲ ਠੀਕ ਹੈ ਉਹਨਾਂ ਦੀ, ਚਲੋ ਉਹਨਾਂ ਨੇ ਸਫਾਈ ਦੇਣੀ ਸੀਗੀ। ਹੁਣ ਇਹਦੇ ਸਰਕਾਰ ਨੇ ਵੇਖਣਾ ਕਿ ਸਰਕਾਰ ਦਾ ਇਸ ਵੇਲੇ ਕੀ ਰੁਖ ਰਹਿੰਦਾ। ਉਹਨਾਂ ਨੇ ਤਾਂ ਇਹਨਾਂ ਖਬਰਾਂ ਨੂੰ ਨਿਰਮੂਲ ਦੱਸਿਆ ਕਿ ਜਿਨ੍ਹਾਂ ਦੇ ਵਿੱਚ ਮਹਿੰਗੇ ਭਾਅ ਤੇ ਸੈਨੀਟਾਈਜ਼ਰ ਖਰੀਦਣ ਦੇ ਇਲਜ਼ਾਮ ਲੱਗੇ ਆ। ਤਾਂ ਖੈਰ ਚਲੋ ਇੱਥੇ ਪਤਾ ਲੱਗ ਜਾਏਗਾ ਬਾਅਦ ਦੇ ਵਿੱਚ ਕੌਣ ਸੱਚਾ ਕੌਣ ਝੂਠਾ। ਉਧਰੋਂ ਇੱਕ ਖਬਰ ਹੋਰ ਸੀਗੀ ਕਿ ਇੱਕ ਗੁਰਸਿੱਖ ਨੂੰ ਜੁੱਤੀ 'ਚ ਪਾਣੀ ਪਿਲਾਇਆ ਗਿਆ। ਉਹ ਵੀਡੀਓ ਬਿਲਕੁਲ ਸੱਚੀ ਆ, ਕੋਈ ਵੀਡੀਓ ਨਾਲ ਛੇੜਛਾੜ ਨਹੀਂ ਹੋਈ। ਪਰ ਉਹਦੇ 'ਚ ਇੱਕ ਨਵਾਂ ਮੋੜ ਇਹ ਆਇਆ ਕਿ ਪੀੜਤ ਧਿਰ ਦੀ ਇੱਕ ਬੀਬੀ ਆਈ ਆ ਮੋਰੇ, ਉਹਦੀ ਮੈਂ ਵੀਡੀਓ ਵੇਖ ਰਿਹਾ ਸੀਗਾ, ਤਾਂ ਉਹਨੇ ਦੋਸ਼ ਲਾਇਆ ਕਿ ਇਹ ਲੜਕੀ ਨੂੰ ਤੰਗ ਕਰਦਾ ਸੀ। ਪਰ ਮੈਂ ਉਦੋਂ ਹੀ ਗੱਲ ਕਹੀ ਸੀਗੀ ਕਿ ਚਾਹੇ ਕੋਈ ਜਿਹੜਾ ਮਰਜ਼ੀ ਗੁਨੇਗਾਰ ਆ, ਕਿਸੇ ਦੇ ਕਕਾਰਾਂ ਦੀ ਬੇਅਦਬੀ ਕਰਨੀ ਜਾਂ ਕਿਸੇ ਨੂੰ ਇਸ ਤਰ੍ਹਾਂ ਜਲੀਲ ਕਰਨਾ, ਛੇਤਰ 'ਚ ਪਾਣੀ ਪਿਆਉਣਾ, ਮੂੰਹ ਕਾਲਾ ਕਰਨਾ ਵਗੈਰਾ ਵਗੈਰਾ, ਇਹ ਸਾਰੀਆਂ ਚੀਜ਼ਾਂ ਕਿਸੇ ਨੂੰ ਕਹਿ ਲਓ ਕਿ ਵਿਰਾਸਤ 'ਚ ਨਹੀਂ ਮਿਲੀਆਂ ਅਧਿਕਾਰ ਦੇ ਰੂਪ। ਜੀ ਜੇ ਇਸ ਤਰ੍ਹਾਂ ਕਰਦਾ ਸੀ ਤਾਂ ਫੜ ਕੇ ਥਾਣੇ ਫੜਾਓ, ਕੇਸ ਹੋਵੇ, ਆਪੇ ਉਹਦੇ ਤੇ ਚਾਰਜ ਫਰੇਮ ਹੋਵੇ, ਚਾਰਜ ਸੱਚੇ ਹੈ ਜਾਂ ਝੂਠੇ ਹੈ, ਫਿਰ ਉਹ ਸਾਬਤ ਹੁੰਦਾ ਰਹੇਗਾ। ਖੈਰ ਇਹਨਾਂ ਦੋਨਾਂ ਖਬਰਾਂ ਦਾ ਇਹ ਕਹਿ ਲਈਏ ਕਿ ਫੋਲੋ ਅਪ ਸੀ ਜਾਂ ਕੁਛ ਇਹਦੇ 'ਚ ਨਵੀਂ ਅਪਡੇਸ਼ਨ। ਜੀ ਅਗਲੇ ਮਸਲੇ ਵੱਲ ਵਧੀਏ ਮਿੰਟੂ ਜੀ। ਰਾਜਾ ਵੜਿੰਗ ਕਹਿ ਰਹੇ ਆ ਵੀ ਕੋਈ ਮਰਜ਼ੀ ਜਾਂਚ ਕਰਾ ਲਓ, ਮੈਂ ਤਿਆਰ ਹਾਂ। ਵੰਗਾਰਿਆ ਉਹਨਾਂ ਨੇ ਇੱਕ ਤਰੀਕੇ ਨਾਲ। ਹਾਂਜੀ, ਦੇਖੋ ਗੱਲ ਇਹ ਹੈ ਕਿ ਇਸ ਟਾਈਮ ਕਾਫੀ ਹਿਲਜੁਲ ਹੈ। ਜੀ ਜੇ ਆਪਾਂ ਵੇਖੀਏ ਤਾਂ ਮੰਤਰੀਆਂ ਨੂੰ ਲੈ ਕੇ, ਸਾਬਕਾ ਮੰਤਰੀਆਂ ਨੂੰ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਲੀਡਰ ਉਹ ਵੀ ਬਿਆਨ ਦਿੰਦੇ ਆ ਕਿ ਅਸੀਂ ਇਹ ਕਰ ਦੇਂਗੇ, ਉਹ ਕਰ ਦੇਂਗੇ। ਤਾਂ ਖੈਰ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਬੰਦਾ ਕਿਤੇ ਕਸੂਤਾ ਫਸਦਾ ਥੋੜਾ ਬਹੁਤਾ, ਤੇ ਉਦੋਂ ਫਿਰ ਸ਼ਰੀਕ ਜਿਹੜੇ ਵੱਤਰ ਵਾਹੁੰਦੇ ਆ। ਤੇ ਇਹਨਾਂ ਦੇ ਜਿਹੜੇ ਸਿਆਸੀ ਸ਼ਰੀਕ ਹੈ ਗਿੱਦੜਵੇ ਵਾਲੇ, ਤਾਂ ਉਹਨਾਂ ਨੇ ਵੀ ਆਰਟੀਆਈ ਜਿਹੜੀਆਂ ਨੇ ਉਹ ਬਾਹਰ ਕੱਢ ਲਿਆਂਦੀਆਂ। ਤਾਂ ਇੱਥੇ ਉਹਨਾਂ ਦੀ ਜਿਹੜੀ ਆਰਟੀਆਈ ਉਹ ਬੋਲਦੀ ਪਈ ਆ। ਉਹ ਕਹਿੰਦੇ ਆ ਕਿ 840 ਬੱਸਾਂ ਜਿਹੜੀਆਂ ਇਹਨਾਂ ਨੇ ਖਰੀਦੀਆਂ ਸੀ, ਜਿਨ੍ਹਾਂ ਦੀ ਬਾਡੀ ਰਾਜਸਥਾਨ ਦੀ ਕਿਸੇ ਕੰਪਨੀ ਤੋਂ ਲਵਾਈ ਗਈ ਹੈ, ਤੇ ਹਰੇਕ ਬੱਸ ਦੀ ਬਾਡੀ ਦੇ ਬਦਲੇ 12 ਲੱਖ ਰੁਪਈਆ ਖਰਚਾ ਆਇਆ, ਤੇ ਜਿਹੜਾ ਟੋਟਲ ਬਣਦਾ ਹੈ 100 ਕਰੋੜ, ਪੂਰਾ 100 ਕਰੋੜ। ਤੇ ਹਿਸਾਬ ਲਾ ਲਓ ਕਿੰਨੀ ਵੱਡੀ ਰਕਮ ਬਣ ਗਈ ਹੈ। ਖੈਰ ਉਹ ਕਹਿੰਦੇ ਕਿ ਭਦੌੜ ਦੀ ਜਿਹੜੀ ਕੰਪਨੀ ਸੀ ਉਹ ਇਸੇ ਹੀ ਤਰ੍ਹਾਂ ਦੀ ਜਿਹੜੀ ਬਾਡੀ ਸੀਗੀ ਉਹ 3 ਤੋਂ 4 ਲੱਖ ਰੁਪਏ 'ਚ ਲਾ ਰਹੀ ਸੀ, ਕਿਉਂਕਿ ਉਹਨਾਂ ਨੇ ਵੀ ਕੋਟੇਸ਼ਨ ਭੇਜੀ ਹੋਏਗੀ ਨਾ। ਕੋਟੇਸ਼ਨ ਤੁਸੀਂ ਸਮਝਦੇ ਹੋ ਕਿ ਟੈਂਡਰਿੰਗ ਤੋਂ ਪਹਿਲਾਂ ਕੋਟੇਸ਼ਨ ਸਿਸਟਮ ਹੁੰਦਾ ਹੈ। ਉਹਨਾਂ ਦੀ ਜਿਹੜੀ ਕੋਟੇਸ਼ਨ ਸੀ ਉਹ ਕਹਿੰਦੇ ਕਿ 3 ਤੋਂ 4 ਲੱਖ ਸਸਤੀ ਪਈ। ਤੇ ਇਸੇ ਤਰ੍ਹਾਂ ਇਹ ਕਹਿੰਦੇ ਕਿ 2018 ਦੇ ਵਿੱਚ ਕਾਂਗਰਸ ਸਰਕਾਰ ਨੇ ਪੰਜਾਬ ਤੋਂ ਹੀ ਬਾਡੀ ਲਵਾਈ ਸੀ। ਇਹ ਕਹਿੰਦੇ ਕਿ ਪੀਆਰਟੀਸੀ ਦੀਆਂ 100 ਬੱਸਾਂ ਨੂੰ ਬਾਡੀ ਲਵਾਈ ਗਈ ਸੀ, ਤੇ ਹਰੇਕ ਬੱਸ ਦਾ ਜਿਹੜਾ ਖਰਚ ਸੀ ਉਹ 7,10,000 ਰੁਪਇਆ ਸੀ। ਤੇ ਦੂਜੇ ਪਾਸੇ ਨਾਲ ਉਹ ਕਹਿੰਦੇ ਆ ਕਿ ਜਿਹੜੀ ਇਹ ਬੱਸਾਂ ਦੀ ਆਵਾਜਾਈ ਹੋਈ ਆ, ਮਤਲਬ ਕਿ ਹੁਣ ਜ਼ਿਆਦਾ ਜੀ ਗੱਲ ਹੈ ਨਾ, ਜਦੋਂ ਤੁਸੀਂ ਜੈਪੁਰ ਬੱਸਾਂ ਖੜੋਗੇ, ਚੈਸੀਆਂ ਖੜੋਗੇ, ਤੇ ਉੱਥੋਂ ਫਿਰ ਵਾਪਸ ਵੀ ਤੇ ਆਉਣਗੀਆਂ। 840 ਬੱਸਾਂ, 842 ਬੱਸਾਂ ਜਾਣਗੀਆਂ ਆਉਣਗੀਆਂ, ਖਰਚ ਤੇ ਹੈਗਾ ਹੀ ਆ ਨਾ। ਤਾਂ ਜ਼ਿਆਦਾ ਜੀ ਗੱਲ ਹੈ ਕਿ ਖਰਚ ਹੋਏਗਾ ਹੀ ਹੋਏਗਾ। ਸੋ ਇਸ ਤਰ੍ਹਾਂ ਦੇ ਦੋਸ਼ ਰਾਜਾ ਵੜਿੰਗ ਤੇ ਜਿਹੜੇ ਆ ਉਹ ਲੱਗੇ ਆ। ਇਹ ਦੋਸ਼ ਕੱਲੇ ਇੱਧਰੋਂ ਚਲੋ ਇਹ ਤੇ ਸਿਆਸੀ ਸ਼ਰੀਕ ਨੇ। ਦੂਸਰੇ ਪਾਸੇ ਜੇ ਦੇਖੀਏ ਤਾਂ ਅਪਰ ਇੰਡੀਆ ਕੋਚ ਬਿਲਡਰ ਐਸੋਸੀਏਸ਼ਨ ਪੰਜਾਬ ਹੈ ਜਿਹੜਾ, ਉਹਨਾਂ ਨੇ ਵੀ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨਾਲ ਜਿਹੜੀਆਂ ਪਨਬਸ ਦੀਆਂ ਬੱਸਾਂ ਨੂੰ ਫੈਬਰੀਕੇਸ਼ਨ ਬਾਡੀ ਲਾਉਣ ਲਈ ਪੱਤਰ ਬਿਆਨ ਕੀਤਾ ਸੀਗਾ। ਤਾਂ ਉਹ ਵੀ ਗੱਲ ਸਾਹਮਣੇ ਆ ਰਹੀ ਹੈ। ਪਰ ਹੋਇਆ ਕਿ ਟਰਾਂਸਪੋਰਟ ਮਹਿਕਮੇ ਨੇ ਜਿਹੜਾ AIS ਕਹਿ ਲਓ ਕਿ 052 ਦਾ ਨਿਯਮ ਹੈ, ਉਹਦਾ ਹਵਾਲਾ ਦੇ ਕੇ ਜੈਪੁਰ ਦੀ ਕੋਈ ਜਿਹੜੀ ਇਹ ਕੰਪਨੀ ਹੈ BBMS ਫੈਬਰੀਕੇਸ਼ਨਸ ਕੰਪਨੀ, ਇਹਨੂੰ ਟੈਂਡਰ ਅਲਾਟ ਕੀਤਾ। ਉਹ ਆਰਟੀਆਈ ਅੱਡ ਸੀ। ਇਹ ਜਿਹੜੀ ਇਹ ਸਾਡੇ ਕੋਲ ਜਿਹੜੀ ਜਾਣਕਾਰੀ ਪ੍ਰਾਪਤ ਹੈ ਉਹ ਅਸੀਂ ਦੱਸ ਰਹੇ ਹਾਂ। ਪਰ ਇੰਡੀਆ ਕੋਚ ਬਿਲਡਰ ਐਸੋਸੀਏਸ਼ਨ ਜਿਹੜੀ ਹੈ ਉਹ ਕਹਿ ਰਹੀ ਹੈ, ਉਹ ਪ੍ਰਧਾਨ ਹੈਗੇ ਵਿਜੇ ਖੁੱਲਰ, ਜਿਨ੍ਹਾਂ ਤੋਂ ਸਾਰੀ ਜਾਣਕਾਰੀ ਮਿਲ ਰਹੀ ਹੈ। ਉਹ ਕਹਿੰਦੇ ਆ ਕਿ ਟਰਾਂਸਪੋਰਟ ਮਹਿਕਮੇ ਨੇ ਭੇਜੇ ਪੱਤਰ 'ਚ ਹਵਾਲਾ ਦਿੱਤਾ ਕਿ 52 ਸੀਟਾਂ ਵਾਲੀ ਬੱਸ ਨੂੰ ਬਾਡੀ ਲਾਉਣ ਲਈ ਕੇਂਦਰ ਸਰਕਾਰ ਦੇ AIM 052 ਅਤੇ ਪੰਜਾਬ ਸਰਕਾਰ ਦਾ ਜਿਹੜਾ 22B ਨਿਯਮ ਹੈ, ਇਹ ਇੱਕ ਸਮਾਨ ਹੈ।
ਮਤਲਬ ਕਿ ਦੋਵਾਂ ਦੀ ਜੇ ਦੇਖੀਏ ਤਾਂ ਸਾਰੀ ਵਿਆਖਿਆ ਇੱਕੋ ਜਿਹੀ ਹੈ। ਕੇਂਦਰ ਦਾ ਜਿਹੜਾ ਹੋ ਗਿਆ ਨਿਯਮ ਕਿਹੜਾ 052 ਤੇ ਇਧਰੋਂ ਕਿਹੜਾ ਹੋ ਗਿਆ 22 ਪਰ ਇਹ ਕੀ ਕਹਿੰਦੇ ਆ, ਕਹਿੰਦੇ ਕਿ ਜਿਹੜੇ ਕੁਝ ਅਧਿਕਾਰੀ ਸੀ ਉਹ ਰਾਜੀ ਵੀ ਸੀਗੇ ਪਰ ਟੈਂਡਰ ਖੁੱਲਣ ਤੋਂ ਕੁਝ ਦਿਨ ਪਹਿਲਾਂ ਮਹਿਕਮੇ ਨੇ ਕੀ ਕੀਤਾ ਕਿ ਟੈਂਡਰ ਵਿੱਚ ਜਿਹੜੀ AIM 52 ਰੂਲ ਦੀ ਸੀ ਨਾ ਉਹਦੀ ਹਵਾਲਗੀ ਦੇ ਕੇ ਇੱਕ ਅਮੈਂਡਮੈਂਟ ਕਰ ਦਿੱਤੀ ਤੇ ਟੈਂਡਰ ਦੀ ਤਰੀਕ ਵਿੱਚ ਵਾਧਾ ਕਰ ਦਿੱਤਾ ਜੀ। ਤੇ ਇਹ ਜਿਹੜਾ ਸਾਰਾ ਕੁਝ ਹੋਇਆ ਇਹ ਇਸੇ ਕਰਕੇ ਹੋਇਆ ਕਿ ਜੈਪੁਰ ਦੀ ਕੰਪਨੀ ਟੈਂਡਰ ਦੀ ਗੇਮ ਦੇ ਵਿੱਚ ਆ ਜਾਵੇ ਉਹ ਗੇਮ ਲੈ ਜਾਵੇ। ਤਾਂ ਇਹ ਹੁਣ ਕਹਿ ਲੋ ਕਿ ਮਾਮਲਾ ਜਿਹੜਾ ਕੱਲਾ ਸੰਨੀ ਢਿੱਲੋਂ ਦੀ RTI ਤੇ ਨਹੀਂ ਖਲੋਤਾ ਜੀ। ਮੈਂ ਤੁਹਾਨੂੰ ਅੱਡ ਤੋਂ ਇਹ ਗੱਲ ਕੱਢ ਕੇ ਦਿੱਤੀ ਹੈ। ਤਾਂ ਦੂਜੇ ਪਾਸੇ ਵੜਿੰਗ ਸਾਹਿਬ ਕਹਿ ਰਹੇ ਕਿ ਦੇਖੋ ਬਾਡੀ ਲਾਉਣ ਦੇ ਮਾਮਲੇ 'ਚ ਬਈ ਜਿਹੜੇ ਮਤਲਬ ਕਿ ਉਹ ਹੈਗੇ ਆ 17 ਵਿਅਕਤੀ ਜਿਨ੍ਹਾਂ 'ਚ ਅਧਿਕਾਰੀ ਤੇ ਤਕਨੀਕੀ ਸਟਾਫ ਸ਼ਾਮਲ ਹੈ ਦੀ ਕਮੇਟੀ ਬਣੀ ਹੋਈ ਸੀ 17 ਮੈਂਬਰੀ। ਜੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਉਹ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹੈ ਜੀ ਜੀ। ਉਹਨਾਂ ਕਿਹਾ ਕਿ ਮੰਤਰੀ ਕੋਲ ਫਾਈਲ ਆਉਣ ਤੋਂ ਪਹਿਲਾਂ ਕਈ ਅਧਿਕਾਰੀਆਂ ਵੱਲੋਂ ਪਾਸ ਕੀਤੀ ਜਾਂਦੀ ਹੈ। ਬਾਕੀ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ। ਸੋ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਦੇਖੋ ਸ਼ੱਕ ਦੀ ਸੂਈ ਤੇ ਹੈ ਕਿ ਕਿਸ ਤਰ੍ਹਾਂ ਟੈਂਡਰਾਂ ਦਾ ਮਸਲਾ ਵੀ ਆ ਗਿਆ। ਆਪਾਂ ਦੇਖਿਆ ਕਿਸ ਤਰ੍ਹਾਂ ਰੇਟਾਂ ਦਾ ਵੀ ਮਸਲਾ ਆ ਗਿਆ ਕਿਉਂਕਿ ਅਸੀਂ ਕਿਸੇ ਨੂੰ ਜਜਮੈਂਟਲ ਹੋ ਕੇ ਦੋਸ਼ੀ ਜਾਂ ਬੇਦੋਸ਼ਾ ਨਹੀਂ ਕਰਾਰ ਦੇ ਸਕਦੇ ਪਰ ਕੁਛ ਨਾ ਕੁਛ ਲੱਗਦਾ ਹੈ ਕਿ ਜੋ ਜਾਂਚ ਪੜਤਾਲ ਦੇ ਯੋਗ ਹੈ ਇਸ ਮਾਮਲੇ 'ਚ। ਜੀ ਜੀ ਜੀ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਚੱਲੀਏ ਜਿਹੜੇ ਦਰਸ਼ਕ ਸਰੋਤੇ ਜੁੜੇ ਹੋਏ ਨੇ ਉਹ ਜੁੜੇ ਹੀ ਰਹਿਣ। ਆਪਾਂ ਬ੍ਰੇਕ ਤੋਂ ਬਾਅਦ ਮਿੰਟੂ ਜੀ ਤੋਂ ਸਵਾਲ ਲੈ ਸਕਾਂਗੇ। ਤੁਸੀਂ ਆਪਣਾ ਸਵਾਲ ਪੁੱਛ ਸਕੋਗੇ। ਸਟੂਡੀਓ ਦਾ ਨੰਬਰ ਹੈ 408 272 2 ਖਬਰਾਂ ਤੋਂ ਬਾਅਦ ਬ੍ਰੇਕ ਤੇ ਫਿਰ ਤੁਹਾਡੇ ਸਵਾਲਾਂ ਦੀ ਵਾਰੀ ਆਏਗੀ। ਸਟੂਡੀਓ ਦਾ ਨੰਬਰ 408 272 52 ਸਮਾਫ ਕਰਨਾ ਮੈਂ ਅੱਧਾ ਬੋਲਿਆ ਸੀ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ। ਮਹਾਰਾਸ਼ਟਰ ਦੇ ਸਿਆਸੀ ਸੰਕਟ ਦੀ ਗੱਲ ਕਰੀਏ ਹਿੰਸਕ ਹੋਣ ਲੱਗ ਪਿਆ ਜੀ ਤਾਂ ਬੜੀ ਮਾੜੀ ਗੱਲ। ਹਾਂਜੀ ਬਿਲਕੁਲ ਕੁਰਲਾ ਦਾ ਜਿਹੜਾ MLA ਉਹਦੇ ਆਫਿਸ ਦੇ ਵਿੱਚ ਬੜੀ ਭੰਨਤੋੜ ਕੀਤੀ ਗਈ ਆ। ਫਿਰ ਸ਼ਿੰਦੇ ਦੀ ਤਸਵੀਰ ਤੇ ਕਾਲਖ ਜਿਹੜੀ ਮਲ ਦਿੱਤੀ ਗਈ ਆ। ਚਾਂਦੀਵਲੀ ਦਾ ਜਿਹੜਾ ਵਿਧਾਇਕ ਆ MLA ਆ ਉਹਦੀ ਵੀ ਫੋਟੋ ਵਗੈਰਾ ਨੂੰ ਪਤਾ ਨਹੀਂ ਪਾੜ ਦਿੱਤਾ ਕਿ ਅੱਗ ਲਾ ਦਿੱਤੀ ਆ। ਸੋ ਉਦੋਂ ਨੇ ਕੱਲ ਹੁਣ ਜਿਹੜੀ ਇਹਨਾਂ ਦੀ ਕੌਮੀ ਕਾਰਜਕਾਰਨੀ ਉਹਦੀ ਬੈਠਕ ਵੀ ਬੁਲਾਈ ਆ। ਅੱਜ ਇਹਨਾਂ ਦੀ NCP ਦੇ ਲੀਡਰਾਂ ਦੇ ਨਾਲ ਬੈਠਕ ਸੀ। ਮਤਲਬ ਕਿ ਮਾਮਲਾ ਗਿਆਤ उद्धव ठाकरे गेम ਜਿਹੜੀ ਆ ਕੁਝ ਕੋ ਬਚੀ ਆ। ਉਧਰ ਗੁਹਾਟੀ ਦੇ ਵਿੱਚ MLA ਬੈਠੇ ਆ ਤੇ ਹਿੰਮਤ ਬਿਸਵਾ ਸ਼ਰਮਾ ਜਿਹੜਾ ਚੀਫ ਮਿਨਿਸਟਰ ਕਹਿੰਦਾ ਕਿ ਦੇਖੋ ਇਹ ਤੇ ਹੌਲੀਡੇ ਤੇ ਆਏ ਨੇ MLA ਤੇ ਕੋਈ ਗੱਲ ਨਹੀਂ ਜੇ ਉਧਰ ਠਾਕਰੇ ਵੀ ਆਉਣਾ ਚਾਹੇ ਤੇ ਕੋਈ ਚੱਕਰ ਨਹੀਂ ਆਪਾਂ ਉਦਘਾਟਨ ਕਰਾ ਦਿਆਂਗੇ। ਮਤਲਬ ਕਿ ਭਾਜਪਾ ਵਾਲੇ ਹਾਸਾ ਠੱਠਾ ਕਰ ਰਹੇ ਆ। ਸ਼ਿੰਦੇ ਦਾਅਵਾ ਕਰ ਰਿਹਾ ਕਿ ਸਾਡੇ ਕੋਲ ਸ਼ਿਵ ਸੈਨਾ ਦੇ 39 ਤੇ 14 ਆਜ਼ਾਦ ਨੇ। ਮਤਲਬ 39 ਤੇ 14 ਕਿੰਨੇ ਹੋ ਗਏ 53 170 ਚੋਂ 53 ਮਾਈਨਸ ਕਰ ਦਿਓ ਤਾਂ ਤੁਹਾਨੂੰ ਪਤਾ ਗੇਮ ਗਈ ਕਿਉਂਕਿ ਘੱਟੋ ਘੱਟ 144 45 ਇਹਨਾਂ ਨੂੰ ਚਾਹੀਦੇ ਸੀ ਤੇ ਗੇਮ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਆ। ਤਾਂ ਖੈਰ ਕੱਲ ਨੂੰ ਹੁਣ ਸਾਫ਼ ਹੋ ਜਾਏਗਾ। ਕਲਾਈਮੈਕਸ ਦੇ ਵਿੱਚ ਪਹੁੰਚ ਗਈ ਹੈ ਪਰ ਤੁਹਾਨੂੰ ਪਤਾ ਕਿ ਕਲਾਈਮੈਕਸ ਦੇ ਵਿੱਚ ਜਦੋਂ ਫਿਲਮ ਪਹੁੰਚਦੀ ਹੈ ਤਾਂ ਡਿਸ਼ੂ ਹੁੰਦਾ ਹੈ। ਡਿਸ਼ੂ ਹੁੰਦਾ ਜੀ। ਔਰ ਮਹਾਰਾਸ਼ਟਰ ਦੀ ਰਾਜਨੀਤੀ ਦਾ ਇਤਿਹਾਸ ਰਿਹਾ ਕਿ ਜਿਹੜੇ ਸ਼ਿਵ ਸੈਨਿਕ ਆ ਇਸ ਤਰ੍ਹਾਂ ਦੀ ਜਦੋਂ ਵੀ ਕਿਤੇ ਸੂਰਤ-ਹਾਲ ਹੋਈ ਆ ਉਦੋਂ ਇਹ ਸੜਕਾਂ ਤੇ ਉਤਰਦੇ ਆ। ਮੇਰਾ ਮੰਨਣਾ ਇਹ ਆ ਕਿ ਉੱਥੇ ਟਕਰਾਅ ਦੀ ਸਥਿਤੀ ਬਣੀ ਰਹੇਗੀ। ਮਰਾਠਾ ਰਾਜਨੀਤੀ ਦੀ ਜੇ ਆਪਾਂ ਗੱਲ ਕਰੀਏ ਮਰਾਠੀ ਰਾਜਨੀਤੀ ਦੀ ਆਪਾਂ ਗੱਲ ਕਰੀਏ ਤਾਂ ਇਹ ਜੇ ਮੰਨ ਲਓ ਸਰਕਾਰ ਬਣਾ ਵੀ ਜਾਂਦੇ ਆ ਤਾਂ ਟਕਰਾਅ ਸਿੱਧੇ ਤੌਰ ਤੇ ਸ਼ਿਵ ਸੈਨਾ ਦੇ ਨਾਲ ਰਹੇਗਾ ਕਿਉਂਕਿ ਰੰਜ ਹੁੰਦਾ ਹੈ ਨਾ ਕਿ ਸ਼ਿੰਦੇ ਨੇ ਗਦਾਰੀ ਕਰ ਦਿੱਤੀ ਜਾਂ ਕੁਛ ਇਹ ਆ ਉਹ ਵੈਸੇ ਕਾਰਨ ਤੇ ਕਈ ਹੁੰਦੇ ਆ ਪਰ ਕਿਤੇ ਨਾ ਕਿਤੇ ਪਾਰਟੀ ਜਦੋਂ ਟੁੱਟਦੀ ਹੈ ਪਾਰਟੀ ਦੋ ਧੜਿਆਂ 'ਚ ਵੰਡੀ ਜਾਂਦੀ ਹੈ। ਇੱਕ ਧੜੇ ਕਰਕੇ ਸੱਤਾ ਗੁਆਚ ਜਾਂਦੀ ਹੈ ਤਾਂ ਫਿਰ ਦੂਸਰਾ ਧੜਾ ਜ਼ਾਰਾ ਜੀ ਗੱਲ ਹੈ ਫਿਰ ਡੰਗ ਮਾਰਨ ਲਈ ਤੇ ਉਤਾਵਲਾ ਰਹਿੰਦਾ ਹੀ ਹੈ ਨਾ। ਰਿਐਕਸ਼ਨ ਤਾਂ ਹੋਣਾ ਹੀ ਹੈ।
ਰਾਹੁਲ ਗਾਂਧੀ ਦੀ ਗੱਲ ਕਰੀਏ, ਈਡੀ ਦੀਆਂ ਪੇਸ਼ੀਆਂ ਤੋਂ ਮਸਾਂ ਮਾੜੀ ਜਿਹੀ ਵੇਲ ਮਿਲੀ ਸੀ ਮਿੰਟੂ ਜੀ, ਤੇ ਉਧਰ ਦਫ਼ਤਰ ਦੀ ਭੰਨ-ਤੋੜ ਹੋ ਗਈ ਕਹਿੰਦੇ। ਹਾਂਜੀ ਦੇਖੋ, ਇਹਨਾਂ ਦੇ ਵੀ ਦਫ਼ਤਰ ਦੀ ਭੰਨ-ਤੋੜ ਹੋਈ ਆ। ਦਰਅਸਲ ਤੁਹਾਨੂੰ ਪਤਾ ਹੋਣਾ ਕਿ ਇਹਨਾਂ ਨੇ 2 ਥਾਈਂ ਇਲੈਕਸ਼ਨ ਲੜਿਆ ਸੀ, ਇੱਕ ਅਮੇਠੀ ਤੋਂ ਤੇ ਇੱਕ ਵਾਇਨਾਡ ਤੋਂ। ਹਾਂਜੀ। ਤਾਂ ਉੱਥੇ ਕੀ ਹੈ ਕਿ ਅਮੇਠੀ 'ਚੋਂ ਤੇ ਹਾਰ ਗਏ, ਹੂੰ, ਫਿਰ ਉੱਥੇ ਜਿੱਤ ਗਏ ਸਨ ਜਾ ਕੇ। ਹੋਇਆ ਕੀ ਹੈ ਕਿ ਵਾਇਨਾਡ ਦੇ ਏਰੀਏ ਦੇ ਵਿੱਚ ਨਾ ਇੱਕ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੂੰ, ਕਿ ਜਿਵੇਂ ਹੁੰਦਾ ਨਾ, ਇੱਕੋ ਸੈਂਸਿਟਿਵ ਜ਼ੋਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹਾਂਜੀ, ਉਹ ਐਲਾਨ ਦਿੱਤਾ ਕੁਛ, ਮਤਲਬ ਕਿ ਲਾ ਲਓ ਕਿ 1 ਕਿਲੋਮੀਟਰ ਏਰੀਏ ਦੇ ਵਿੱਚ ਜੀ, ਕੋਈ ਰਿਹਾਇਸ਼ੀ ਜਗ੍ਹਾ ਹੋਣੀ ਹੈ ਨਾ ਨੇੜੇ-ਤੇੜੇ, ਤਾਂ ਉੱਥੋਂ ਦੇ ਜਿਹੜੇ ਵਸ਼ਿੰਦੇ ਆ, ਉਹ ਹੂੰ, ਇਸ ਗੱਲ ਤੇ ਖਫਾ ਨੇ ਕਿ ਇਹ ਮੈਂਬਰ ਪਾਰਲੀਮੈਂਟ ਆ, ਅਸੀਂ ਇਹਨੂੰ ਜਿਤਾਇਆ, ਇਹਦੀ ਇੱਜ਼ਤ ਰੱਖੀ ਆ, ਇਹ ਹੂੰ, ਹੁਣ ਸਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਹੀਂ ਕਰ ਰਿਹਾ। ਇਹਦੇ ਦਫ਼ਤਰ ਦੇ ਵਿੱਚ ਆਵੜੇ, ਉੱਥੇ ਭੰਨ-ਤੋੜ ਕੀਤੀ ਗਈ ਆ। ਹੂੰ, ਤਾਂ ਦੂਸਰੇ ਪਾਸੇ ਕਾਂਗਰਸ ਦੋਸ਼ ਲਾ ਰਹੀ ਆ ਐਸਐਫਆਈ ਤੇ, ਹੂੰ, ਮਤਲਬ ਕਿ ਜੋ ਕਮਿਊਨਿਸਟਾਂ ਦੀ ਹੈਗੀ ਹੈ ਨਾ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ, ਹਾਂਜੀ, ਇਹਦੇ ਤੇ ਦੋਸ਼ ਲਾ ਰਹੀ ਹੈ ਕਿ ਇਹਨਾਂ ਦੇ ਗੁੰਡੇ ਜਿਹੜੇ ਆ, ਉਹ ਪਾਰਟੀ ਦੇ ਦਫ਼ਤਰ ਦੇ ਵਿੱਚ ਆ ਗਏ ਆ। ਤਾਂ ਹੂੰ, ਖੈਰ ਭੰਨ-ਤੋੜ ਤਾਂ ਮਾੜੀ ਆ। ਹੁਣ ਆਪਾਂ ਮਹਾਰਾਸ਼ਟਰ ਦੀ ਗੱਲ ਕੀਤੀ ਹੈ, ਕੇਰਲ ਨੂੰ ਪੜ੍ਹਿਆ ਲਿਖਿਆ ਸੂਬਾ ਗਿਣਿਆ ਜਾਂਦਾ ਹੈ, ਤਾਂ ਹਾਂਜੀ, ਸਿਆਸੀ ਦੁਸ਼ਮਣੀ ਇੱਥੇ ਵੀ ਬੜੀ ਹੈ। ਤੁਹਾਨੂੰ ਪਤਾ ਹੈ, ਆਰਐਸਐਸ ਦਾ ਵੀ ਟੁਕਰਾ, ਖੱਬਿਆਂ ਦਾ ਵੀ ਟਕਰਾ, ਕਾਂਗਰਸ ਦਾ ਵੀ ਟਕਰਾ। ਸੋ ਹੂੰ, ਇੱਥੇ ਵੀ ਸਿਆਸੀ ਹਿੰਸਾ ਜਿਹੜੀ ਹੈ ਉਹ ਅਕਸਰ ਵਿਖਾਈ ਦਿੰਦੀ ਹੈ। ਜੀ, 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 ਜੀ। ਸੋ ਖਬਰਾਂ ਦੇ ਵਿੱਚ ਆਪਾਂ ਹੁਣ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮਿੰਟੂ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਤੇ ਜਿਹੜੇ ਜੀ ਸਰੋਤੇ ਆ ਸਾਡੇ ਸ਼ੁਕਰੀਆ। ਨਾਲ, ਉਹ ਜੁੜੇ ਰਹਿਣ। ਬ੍ਰੇਕ ਤੋਂ ਪਾਰ ਮਿੰਟੂ ਜੀ ਆਪਣੇ ਤੁਹਾਡੇ ਸਵਾਲਾਂ ਦੇ ਸਾਰਿਆਂ ਦੇ ਜਵਾਬ ਦੇਣਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੇ ਚੱਲੀਏ ਕਿ ਅੱਜ ਮਿੰਟੂ ਜੀ ਸਵਾਲਾਂ ਦੇ ਜਵਾਬ ਦੇਣਗੇ। ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ ਜੀ 408 272 5200 ਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਤੋਂ ਆਪਣਾ ਸਵਾਲ ਪੁੱਛ ਸਕੋਗੇ। ਜੋੜਦੇ ਇੱਕ ਵਾਰ ਫਿਰ ਤੋਂ ਮਿੰਟੂ ਜੀ ਨਾਲ ਤੇ ਉਸ ਤੋਂ ਬਾਅਦ ਤੁਹਾਡੇ ਸਵਾਲ। ਮਿੰਟੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ। ਜੀ ਸ਼ੁਕਰੀਆ ਜੀ। ਸਾਡੇ ਕਾਲਰ ਨੇ ਜੀ ਢਿੱਲੋਂ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਦੋਨੋਂ ਭਤੀਜਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸ਼ਰਮਾ ਸਾਹਿਬ ਮੇਰੀ ਰਿਕਵੈਸਟ ਵਾ, ਮੈਨੂੰ ਜਵਾਬ ਨਹੀਂ ਚਾਹੀਦਾ ਮੇਰੀਆਂ ਗੱਲਾਂ ਦਾ ਜੀ। ਮੈਂ ਮਿੱਟੂ ਜੀ ਨੂੰ ਕਹਿਣਾ ਮੰਗਦਾ ਹਾਂ ਕਿ 2 ਜਾਂ 3 ਨਾਲ ਬੰਦੇ ਲੈ ਕੇ ਜੋ ਮਿੰਟੂ ਜੀ ਆਪਣੇ ਅਗਲੇ ਕਾਲਰ ਨੇ ਜੀ ਕੁਲਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਿੰਟੂ ਗੁਰੂ ਸਰਗਿਆ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਰੇਡੀਓ USA ਦਾ ਬਹੁਤ ਧੰਨਵਾਦੀ ਹਾਂ ਵੀ ਉਹ ਪੰਜਾਬੀਅਤ ਨਾਲ ਕੁਝ ਦੇਸ਼ਾਂ ਦੇ ਵਿੱਚ ਹੈਗਾ ਕਿ ਜਿਹੜਾ ਨਾਰਕੋ ਟੈਰਰਿਜ਼ਮ ਹੁੰਦਾ ਜਾਂ ਇਸ ਤਰ੍ਹਾਂ ਦੇ ਹਾਰਡਕੋਰ ਕ੍ਰਿਮੀਨਲ ਹੁੰਦੇ ਆ, ਉਹਨਾਂ ਨੂੰ ਫਾਈਨੈਂਸ਼ੀਅਲੀ ਨਾਲ ਹੀ ਵੀਕ ਕਰ ਦਿੱਤਾ ਜਾਂਦਾ। ਉਹਨਾਂ ਤੋਂ ਜੋ ਮਤਲਬ ਕਿ ਕਹਿ ਲਓ ਦਸਤਾਵੇਜ਼ੀ ਜੋ ਵੀ ਉਹਨਾਂ ਦੇ ਕੋਲ ਐਕਸੈਸ ਹੁੰਦੇ ਆ, ਜੋ ਦਸਤਾਵੇਜ਼ ਉਹਨਾਂ ਦੇ ਕੋਲ ਪਛਾਣ ਦੇ ਹੁੰਦੇ ਆ, ਬੈਂਕਿੰਗ ਸੈਕਟਰ ਦੇ ਹੁੰਦੇ, ਸਾਰੇ ਹੀ ਜਿੱਦਾਂ ਕਹਿ ਲਈਏ ਕਿ ਡੀਐਕਟੀਵੇਟ ਕਰ ਦਿੱਤੇ ਜਾਂਦੇ। ਤਾਂ ਸਾਨੂੰ ਕੁਝ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਕ ਡਰ ਹੋਵੇ ਕਿ ਜੇ ਬਈ ਇਸ ਤਰ੍ਹਾਂ ਅਸੀਂ ਕਰਦੇ ਆ, ਕੱਲ ਨੂੰ ਪੈਸਾ ਕਮਾਉਣੇ ਆ, ਕਿਤੇ ਲਾਉਣੇ ਆ, ਤਾਂ ਨਾਲ ਸਾਡੇ ਘਰ ਵੀ ਜਿਹੜੇ ਆ ਉਹ ਖਤਮ ਹੋ ਜਾਣ। ਇਸ ਕਰਕੇ ਇਹ ਸੋਚਣ ਦਾ ਵਿਸ਼ਾ ਹੈ ਕਿ ਇੱਕ ਤੇ ਇਹਨਾਂ ਨੂੰ ਸਜ਼ਾਵਾਂ ਜਲਦੀ ਹੋਣ, ਕਿਉਂਕਿ ਇਹ ਤੇ ਗਵਾਹ ਕਰਾ ਲਏ ਜਾਂਦੇ ਆ, ਗਵਾਹ ਬੈਠ ਜਾਂਦੇ ਆ। ਸਜ਼ਾ ਹੋਏਗੀ, ਜਦੋਂ ਬੰਦਾ ਸਜ਼ਾ ਹੀ ਯਾਫਤਾ ਹੋ ਜਾਂਦਾ ਤਾਂ ਫਿਰ ਟੋਟਲੀ ਕਹਿ ਲਓ ਕਿ ਸਾਰਾ ਉਹਦਾ ਸੋਚਣ ਦਾ ਨਜ਼ਰੀਆ ਬਦਲ। तो ये चीज मैं इस सब नाल सहमत है
ਕਿ ਕੇਂਦਰ ਸਰਕਾਰ ਕਾਨੂੰਨ ਲਿਆਵੇ, ਸਖਤ ਕਾਨੂੰਨ ਲਿਆਵੇ, ਕੋਈ ਵੱਡੇ ਪੱਧਰ ਤੇ ਮੁਹਿੰਮ ਇਹਨਾਂ ਦੇ ਖਿਲਾਫ ਛੇੜੇ। ਪਰ ਜੋ ਤੁਸੀਂ ਕਹਿ ਰਹੇ ਹੋ ਕਿ ਫੜ ਕੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ, ਕਿਉਂਕਿ ਉਹਦੀ ਇਜਾਜ਼ਤ ਸੰਵਿਧਾਨ ਨਹੀਂ ਦਿੰਦਾ। ਸੋ ਮੈਂ ਉਸ ਗੱਲ ਦੇ ਨਾਲ ਤੁਹਾਡੇ ਨਾਲ ਐਗਰੀ ਨਹੀਂ ਹੋ ਸਕਦਾ। ਜੀ 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 ਮਿੰਟੂ ਜੀ, ਸਾਡੇ ਅਗਲੇ ਕਾਲਰ ਨੇ ਜੀ ਦਪਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਤੁਹਾਨੂੰ ਦੋ ਸਵਾਲ ਪੁੱਛਣੇ ਸੀ। ਇੱਕ ਤਾਂ ਹੋ ਗਏ 10-15 ਦਿਨ ਹੋ ਗਏ ਤੁਸੀਂ ਖਬਰ ਕੀਤੀ ਸੀਗੀ ਵੀ ਅਕਾਲੀ ਦਲ ਵਾਲਿਆਂ ਨੇ ਵੀ ਇਹਨਾਂ ਨੇ ਕੋਰ ਕਮੇਟੀ ਨੇ ਆਲਮੋਸਟ ਕਰਤਾ ਵੀ ਬਾਦਲ ਲਾਣੇ ਨੂੰ, ਸਪੈਸ਼ਲੀ ਬਾਦਲ ਪਰਿਵਾਰ ਨੂੰ ਲਾਂਭੇ ਕਰ ਰਹੇ ਆ, ਇਹਨਾਂ ਨੂੰ ਘਰੇ ਬਿਠਾ ਰਹੇ ਆ। ਉਹਦੀ ਕੋਈ ਅਪਡੇਟ ਹੈਗੀ ਹੈ? ਤੇ ਦੂਜਾ, ਇੱਕ ਰਾਜੇ ਵੜਿੰਗ ਤੇ ਕੇਸ, ਰਾਜੇ ਵੜਿੰਗ ਤੇ ਤਾਂ ਨਹੀਂ ਪਿਆ ਸੀ, ਉਹਦੇ ਸਾਲੇ ਤੇ ਪਿਆ ਸੀ। ਉਹ ਫਰੀਦਕੋਟ ਤੇ ਕੋਈ ਬੰਦਿਆਂ ਨੇ ਸੁਸਾਈਡ ਕੀਤੀ, ਉਹਦਾ ਨਾਂ ਲਿਖਿਆ ਸੀ, ਇਹਨਾਂ ਦਾ ਨਾਂ ਲੈ ਕੇ। ਉਸ ਕੇਸ ਦੀ ਕੋਈ ਅਪਡੇਟ ਹੈਗੀ ਆ? ਸੁਣ ਲੈਣ ਦਿਓ ਜੀ ਕੱਟ। ਹਾਂਜੀ ਹਾਂਜੀ, ਸੁਣੋ ਜੀ ਸੁਣੋ। ਉਹ ਜਿਹੜਾ ਠੇਕੇਦਾਰ ਸੀਗਾ ਗਿੱਦੜ ਵਿੱਚ, ਉਹਦੇ ਠੇਕੇ ਸੀਗੇ, ਤੇ ਉਹਨੇ ਇਹ ਦੋਸ਼ ਲਾ ਕੇ ਆਤਮ ਹੱਤਿਆ ਕੀਤੀ ਸੀਗੀ ਕਿ ਬਈ ਇਹ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰ ਰਹੇ ਹਿੱਸਾ ਪੱਤੀ ਕਰਕੇ। ਇਹਦਾ ਸਾਰਾ ਇੱਕ ਮੁਕਤਸਰ ਦਾ ਇਹ ਇਹਨਾਂ ਦੋਨਾਂ ਦਾ ਹੀ ਕਹਿ ਲਓ ਕਿ ਨਾਮ ਸੀ ਉਹਦੇ ਵਿੱਚ। ਫਿਰ ਹੋਇਆ ਕਿ ਕਿਉਂਕਿ ਉਹ ਤਾਂ ਖਤਮ ਹੋ ਗਿਆ ਵਿਚਾਰੇ, ਉਹ ਤਾਂ ਟੱਬਰ ਫਨਾਹ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜੇ ਰਿਲੇਟਿਵ ਸੀ, ਮੇਰੇ ਖਿਆਲ ਦੇ ਨਾਲ ਰਾਜੀਨਾਮਾ ਹੋ ਗਿਆ ਸੀ, ਜਿੰਨੀ ਕੋਈ ਜਾਣਕਾਰੀ ਹੈ। ਰਹੀ ਗੱਲ ਇਹਦੀ, ਕਿਉਂਕਿ ਇਹ ਇੱਕ ਚਰਚਾ ਸੀ, ਅਖਬਾਰ ਦੇ ਵਿੱਚ ਖਬਰ ਲੀਕ ਹੋਈ ਕਿ ਇਹਨਾਂ ਦੀ ਜਿਹੜੀ ਮਤਲਬ ਕਿ ਕੋਰ ਕਮੇਟੀ ਹੈ, ਜਾਂ ਕਹਿ ਲਓ ਕਿ ਉਹ ਕਮੇਟੀ ਬਣੀ ਹੈ ਜਿਹੜੀ ਹਾਰ ਤੇ ਮੰਥਨ ਕਰ ਰਹੀ ਹੈ, ਤਾਂ ਉਹਦੇ ਵਿੱਚ ਕੁਛ ਮਤਲਬ ਕਿ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਚੇਂਜ ਹੋਣਾ ਚਾਹੀਦਾ ਹੈ, ਚੇਂਜ ਕੀਤਾ ਜਾਣਾ ਚਾਹੀਦਾ ਹੈ। ਤਾਂ ਉਹ ਚਰਚਾ ਜ਼ਰੂਰ ਚੱਲੀ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੇ ਕਹਿ ਲਓ ਕਿ ਆਫੀਸ਼ੀਅਲੀ ਆ ਕੇ ਕਹਿ ਦਿੱਤਾ ਸੀਗਾ ਕਿ ਨਹੀਂ, ਅਜਿਹਾ ਕੁਛ ਨਹੀਂ ਹੈ। ਪਰ ਤੁਸੀਂ ਇਹ ਸੋਚ ਕੇ ਵੇਖੋ ਨਾ ਕਿ ਹਾਰ ਹੋਈ ਨੂੰ ਕਿੰਨੇ ਮਹੀਨੇ ਹੋ ਚੱਲੇ ਆ, ਤਾਂ ਉਹ ਕਮੇਟੀ ਨਾਲ ਦੀ ਨਾਲ ਬਣ ਗਈ ਸੀ। ਅੱਜ ਤੱਕ ਉਹਦੀ ਰਿਪੋਰਟ ਜਿਹੜੀ ਹੈ ਉਹ ਨਸ਼ਰ ਨਹੀਂ ਕੀਤੀ ਜਾ ਰਹੀ। ਉਹਦੇ ਵਿੱਚ ਇਹੀ ਇੱਕ ਸੰਭਾਵਨਾ ਹੈ। ਮੈਂ ਖੁਦ ਇੱਕ ਅਕਾਲੀ ਆਗੂ ਨਾਲ ਗੱਲ ਕੀਤੀ ਸੀਗੀ, ਤਾਂ ਉਹਨੇ ਕਿਹਾ ਸੀਗਾ ਜਰਾ ਥੋੜਾ ਰੁਕ ਜਾਓ, ਅਜੇ ਸਾਡਾ ਇੱਕ ਦਾਰੋਮਦਾਰ ਰਿਪੋਰਟ ਤੇ ਟਿਕਿਆ ਹੋਇਆ ਹਾਲ ਦੀ। ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹਦੀ ਗੰਭੀਰਤਾ ਕਿੰਨੀ ਹੈ, ਜੋ ਕਿਉਂ ਨਸ਼ਰ ਨਹੀਂ ਕੀਤੀ ਜਾ ਰਹੀ। ਸੋ ਉਦੋਂ ਉਹ ਮੀਡੀਆ 'ਚ ਚਰਚਾ ਹੋਇਆ ਸੀਗਾ, ਪਰ ਅਕਾਲੀਆਂ ਨੇ ਡਿਨਾਈ ਕਰ ਦਿੱਤਾ ਸੀਗਾ ਕਿ ਅਜਿਹਾ ਕੁਛ ਨਹੀਂ ਹੈ, ਮਤਲਬ ਕਿ ਸਾਡੇ ਵਿੱਚ ਆਲ ਇਜ਼ ਵੈਲ ਹੈ। ਜੀ ਜੀ ਜੀ, ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਨਰਿੰਦਰ ਸਿੰਘ ਜੀ, ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਨਰਿੰਦਰ ਸਿੰਘ ਜੀ ਬੋਲ ਰਿਹਾ ਆਪਣਾ ਸ਼ਹਿਰਾਂ ਚੋਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਇਹਨਾਂ ਦਾ ਅਗਨੀਵੀਰ ਦੇ ਲਈ ਇੱਕ ਸੁਝਾਅ ਸੀਗਾ, ਕਿਉਂਕਿ ਡਿਫੈਂਸ ਮਿਨਿਸਟਰ ਨੇ ਵੀ ਜਨਰਲ ਸਾਰਿਆਂ ਨੇ ਕਿਹਾ ਸੀਗਾ ਵੀ ਜੇ ਕੋਈ ਸੁਝਾਅ ਅਸੀਂ ਮਨਜ਼ੂਰ ਕਰ ਸਕਦੇ, ਵਾਪਸ ਨਹੀਂ ਹੋ ਸਕਦੀ। ਤਾਂ ਇਹਦਾ ਮੇਰਾ ਇੱਕ ਸੁਝਾਅ ਸੀਗਾ, ਜੇ ਤੁਸੀਂ ਥੋੜਾ ਜਿਹਾ ਦੇਖ ਲਿਓ ਹੈ। ਇਹ ਸੀਗਾ ਵੀ ਜਿੱਦਾਂ ਹੁਣ ਜਦੋਂ ਇੱਕ ਜਵਾਨ ਜੇ 100% ਉਹਨੀ 100 ਬੰਦੇ ਇੱਕ ਭਰਤੀ ਕਰ ਲਏ ਆ, ਉਹਨਾਂ ਵਜੋਂ ਟ੍ਰੇਨਿੰਗ ਖਤਮ ਹੋਈ ਆ, ਤਾਂ ਅਲੱਗ ਅਲੱਗ ਯੂਨਿਟ 에ਅਰਫੋਰਸ ਵਾਲੇ ਨੇਵੀ ਸਾਰੇ, ਉਹਨਾਂ ਵਿੱਚੋਂ 25% ਰੱਖਣੇ। ਜਿਹੜੇ 75% ਆ ਉਹਨਾਂ ਦਾ ਜੇ ਉਹ ਇੱਕ 3 ਸਾਲ ਜੋ ਖਤਮ ਹੋ ਜਾਂਦੇ, 3 ਸਾਲ ਦੇ ਬਾਅਦ ਪ੍ਰਕਿਰਿਆ ਸ਼ੁਰੂ ਕਰਕੇ ਉਹਨਾਂ ਨੂੰ ਯੂਨਿਟ ਦੇ ਵਿੱਚ ਹੀ, ਜਿੱਥੇ ਉਹ ਹੁਣ ਹੈਗੇ ਆ, ਉਹਨਾਂ ਯੂਨਿਟ ਦੇ ਵਿੱਚ ਹੀ ਉਹਨਾਂ ਨੂੰ ਆਪਣਾ ਉਹਨਾਂ ਦਾ ਜੋ ਨਿਯੁਕਤੀ ਪੱਤਰ ਹੈ, ਜਿੱਥੇ ਵੀ ਉਹਨਾਂ ਐਜ਼ ਪਰ ਉਹਨਾਂ ਦੀ ਦੂਜੀ ਹੈਗੀ ਆ, ਉਹਨਾਂ ਦੇ ਸਰਵਿਸ ਦੇ ਵਿੱਚ ਭੇਜਿਆ ਜਾ ਸਕਦਾ। ਕੋਈ ਵੀ ਵਾਪਸ ਵਾਪਸ ਨਹੀਂ ਕਰ ਜਾ ਸਕਦਾ, ਆਪਣੇ ਘਰ ਨੂੰ ਵਾਪਸ ਨਹੀਂ ਜਾ ਸਕਦਾ। ਜਿਵੇਂ ਕਿ ਹੁਣ ਆਰਮੀ ਦੇ ਵਿੱਚ ਆ, ਆਰਮੀ ਦੇ ਵਿੱਚ ਜਦੋਂ ਉਹਨਾਂ 3 ਸਾਲ ਪੂਰੇ ਹੋ ਜਾਂਦੇ ਆ, 3 ਸਾਲਾਂ ਬਾਅਦ ਐਜ਼ ਪਰ ਉਹਨਾਂ ਦੀ ਰਿਕੁਆਇਰਮੈਂਟ, ਐਜ਼ ਪਰ ਉਹਨਾਂ ਦੀ ਕੁਆਲੀਫਿਕੇਸ਼ਨ, ਐਜ਼ ਪਰ ਉਹਨਾਂ ਦੀ ਪਰਫਾਰਮੈਂਸ ਦੇ ਅਨੁਸਾਰ ਉਹਨਾਂ ਨੂੰ ਜਿੱਦਾਂ ਹੁਣ ਆਪਣਾ ਡਿਫੈਂਸ ਸਿਕਿਉਰਿਟੀ ਆ, TA ਆ, ਔਰ ਆਪਣਾ ITB ਵੀ ਆ, BSF ਆ, ਇਹਨਾਂ ਦੇ ਵਿੱਚ ਉਹਨਾਂ ਨੂੰ ਐਡਜਸਟ ਕੀਤਾ ਜਾ ਸਕਦਾ ਹੈ। ਇਹ ਨਹੀਂ ਕਿ ਉਹ ਬਾਹਰ ਆ ਕੇ ਜਾਣ। ਜੋ ਬਾਹਰ ਆਉਗੇ ਫਿਰ ਕੀ ਹੋਊਗਾ? ਫਿਰ ਉਹਦੇ ਵਿੱਚ ਉਹ ਹੋ ਜਾਣਾ ਜੀ, ਉਹਨੇ। ਠੀਕ ਹੈ ਜੀ ਨਰਿੰਦਰ ਜੀ, ਜਵਾਬ ਲੈ ਲੈਣੇ ਜੀ। ਇੱਕ ਮਿੰਟ ਸਾਹਿਬ ਜੀ, ਇੱਕ ਸਕਿੰਟ ਜੀ। ਕਿਸੇ ਨੇ ਜੀ ਉਹਦੇ ਪੈਸੇ ਜੀ 5 ਲੱਖ ਦਿਓ ਜੀ, ਇਹਨਾਂ ਦੇ ਉਹ ਹੋ ਜਾਂਦਾ। ਤੇ ਇਦਾਂ ਹੀ 에ਅਰਫੋਰਸ ਦੇ ਵਿੱਚ, ਜਿੱਦਾਂ 에ਅਰਫੋਰਸ ਦੇ ਵਿੱਚ ਵੀ ਹੋ ਸਕਦਾ, ਤੇ ਨੇਵੀ ਦੇ ਵਿੱਚ ਜਿੱਦਾਂ ਆਪਣਾ ਇਹਦੇ ਵਿੱਚ ਕੋਸਟ ਗਾਰਡ ਹੈ, ਉਹਦੇ ਵਿੱਚ ਐਡਜਸਟ ਹੋ ਸਕਦੇ ਆ। ਮਤਲਬ ਕੋਈ ਵੀ ਜਵਾਨ ਜਿਹੜਾ ਇੱਕ ਵਾਰੀ ਭਰਤੀ ਹੋ ਜਾਏ, ਉਹ ਵਾਪਸ ਘਰ ਨਹੀਂ ਜਾਣਾ ਚਾਹੀਦਾ ਜੇ ਉਹਦੀ ਆਪਣੀ ਰਿਕੁਆਇਰਮੈਂਟ ਨਹੀਂ ਹੈ। ਜੇ ਉਹ ਕਹਿੰਦਾ ਵੀ ਮੈਂ ਜਾਣਾ ਵਾਪਸ, ਤਾਂ ਜੀ ਸਭ ਕੇ ਜਾਏ, ਜਿਹੜਾ ਨਹੀਂ ਆ ਉਹ ਕਰ ਸਕਦਾ ਹੈ ਜੀ। ਥੈਂਕ ਯੂ ਸਰ ਜੀ। ਨਹੀਂ ਜੀ, ਫਿਰ ਤੇ ਝੰਜਟ ਹੀ ਖਤਮ ਹੋ ਜਾਵੇ ਜੇ ਤੁਹਾਡੇ ਵਾਲਾ ਸੁਝਾਅ ਮੰਨ ਲੈਣ ਤਾਂ। ਪਰ ਉਹ ਕਹਿੰਦੇ ਕਿ ਅਸੀਂ 10% ਤਾਂ ਰਿਜ਼ਰਵੇਸ਼ਨ ਦੇ ਸਕਦੇ ਹਾਂ ਨੀਮ ਫੌਜੀ ਦਸਤਿਆਂ 'ਚ।
ਇਸ ਤੋਂ ਵੱਧ ਨਹੀਂ ਹੈ। ਸੋ ਬਾਕੀ ਉਹ ਕਹਿੰਦੇ ਕਿ ਅਡਾਨੀ ਹੈਗੇ, ਅੰਬਾਨੀ ਹੈਗੇ, ਤੁਸੀਂ ਉੱਧਰ ਚਲੇ ਜਾਓ, ਕੋਈ ਚੱਕਰ ਨਹੀਂ ਹੈਗਾ, ਡੋਂਟ ਵਰੀ। ਤੁਸੀਂ ਇੱਥੇ ਫੌਜ ਨੂੰ ਕਹਿ ਰਹੇ ਹੋ, ਇੱਥੇ ਤੇ ਪੁਲਿਸ ਨੂੰ ਠੇਕੇ ਤੇ ਰੱਖਣ ਨੂੰ ਫਿਰਦੇ ਨੇ। ਹਰਿਆਣੇ ਵਾਲੇ ਪ੍ਰਪੋਜ਼ਲ ਲਿਆ ਸਨ, ਇੱਕ ਹੋਰ ਸਟੇਟ ਲਿਆ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਵੀ ਠੇਕੇ ਤੇ ਹੋ ਜਾਣੀ ਜੇ। ਜੀ ਬਹਾਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਰੋਤਿਆਂ ਨੂੰ ਤੇ ਆਪ ਸਾਰਿਆਂ ਨੂੰ। ਜੀ ਜੀ ਸਤਿ ਸ਼੍ਰੀ ਅਕਾਲ। ਮੈਂ ਇੱਕ ਤੇ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ, ਹਰੇਕ ਵੀਕ ਮੈਂ ਸੁਣਦਾ ਕਿ ਇੱਕ ਕਾਲ ਤੇ ਇੱਕ ਕੁਐਸਚਨ ਪੁੱਛੋ ਤਾਂ ਕਿ ਬਾਕੀਆਂ ਨੂੰ ਵੀ ਚਾਂਸ ਮਿਲ ਸਕੇ। ਹਾਂਜੀ, ਅਸੀਂ ਤਾਂ ਬੇਨਤੀ ਬਹੁਤ ਕਰਦੇ ਹਾਂ ਜੀ। ਸਮਾਂ ਇੱਕ ਮੈਂ ਮਿੰਟੂ ਉਹਨਾਂ ਨੂੰ ਪੁੱਛਣਾ ਵੀ ਜਿੱਦਾਂ ਇਹ ਐਮਐਲਏ ਐਮਪੀ ਜਿਹੜੇ ਬਣਨ ਤੋਂ ਬਾਅਦ ਪਾਰਟੀ ਚੇਂਜ ਕਰਦੇ, ਉੱਤੇ ਦੁਬਾਰਾ ਇਲੈਕਸ਼ਨ ਹੋਣੀ ਚਾਹੀਦੀ ਆ। ਜੇ ਦੁਬਾਰਾ ਬਣ ਕੇ ਆਉਣ ਜਿਹੜੀ ਪਾਰਟੀ ਜਾਣਾ, ਫਿਰ ਲੋਕਾਂ ਦੇ ਨੀ ਉਹ ਹਿੱਟ ਹੁੰਦਾ। ਕਿਸੇ ਨੇ ਪਾਰਟੀ ਨੂੰ ਵੋਟ ਪਾਉਣੀ ਹੁੰਦੀ, ਕਿਸੇ ਨੇ ਬੰਦੇ ਨੂੰ ਪਾਉਣੀ ਆ। ਉਹਦੇ ਬਾਰੇ ਕੀ ਵਿਚਾਰ? ਠੀਕ ਹੈ ਜੀ, ਥੈਂਕ ਯੂ ਬਹਾਦਰ ਜੀ, ਥੈਂਕ ਯੂ। ਨਹੀਂ, ਇਹਦੇ ਤੇ ਐਂਟੀ ਡਿਫੈਕਸ਼ਨ ਲਾਅ ਹੈਗਾ 2/3 ਵਾਲਾ, ਪਰ ਮੇਰੇ ਖਿਆਲ ਦੇ ਨਾਲ ਹੁਣ 2/3 ਵਾਲਾ ਵੀ ਮੌਕਾ ਜਿਹੜਾ ਉਹ ਵੀ ਲੰਘ ਗਿਆ। ਇੱਥੇ ਮਾਰੋ ਮਾਰ ਹੋਣ ਡਈ ਹੈ। ਇੱਥੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੇ ਕੋਈ ਦਲ ਬਦਲੀ ਕਰਦਾ ਹੈ, ਚਾਹੇ ਉਹਦੀ ਗਿਣਤੀ ਕਿੰਨੀ ਵੀ ਹੈ, ਚਾਹੇ 2/3 ਉਹ ਲੈ ਵੀ ਕਿਉਂ ਨਹੀਂ ਜਾਂਦਾ, ਜਿਵੇਂ ਸ਼ਿੰਦੇ ਲੈ ਗਿਆ, ਇੱਥੇ ਮੇਰੇ ਖਿਆਲ ਦੇ ਨਾਲ ਬੰਦ ਹੋਣਾ ਚਾਹੀਦਾ। ਇਹ ਤਾਂ ਖੇਡ ਬਣ ਗਈ ਆ, ਬਹੁਤ ਕਸੂਤੀ ਖੇਡ ਬਣ ਗਈ। ਤਾਂ 2/3 ਵਾਲਾ, ਕਿਉਂਕਿ ਐਂਟੀ ਡਿਫੈਕਸ਼ਨ ਲਾਅ ਲਿਆਂਦਾ ਸੀਗਾ ਇਹਨਾਂ ਨੇ, ਪਹਿਲਾਂ 1/3 ਦਾ ਸੀਗਾ, ਤਾਂ ਉਹ ਵੀ ਉਦੋਂ ਵੀ ਲੋਕ ਨਹੀਂ ਹਟੇ, ਫਿਰ 2/3 ਹੋ ਗਿਆ। ਹੁਣ 2/3 ਤਾਂ ਮੇਰੇ ਖਿਆਲ ਦੇ ਨਾਲ ਇਹ ਕੰਮ ਬੰਦ ਹੀ ਕਰ ਦੇਣਾ ਚਾਹੀਦਾ ਕਿ ਜੇ ਕੋਈ ਜਾਂਦਾ, ਚਾਹੇ ਉਹ ਮੰਨ ਲਓ 100 ਜਿੱਤੇ ਨੇ, 100 ਚੋਂ 90 ਹੀ ਕਿਉਂ ਨਾ ਜਾਂਦੇ ਹੋ, ਉਹਨਾਂ ਨੂੰ ਕਹਿ ਦੋ ਕਿ ਬਾਈ ਚੋਣ ਦੁਬਾਰਾ ਹੋਊਗੀ। ਜੇ ਤੁਸੀਂ ਸਰਕਾਰ ਹੀ ਬਣਾ ਸਕਦੇ ਹੋ ਤਾਂ ਫਿਰ ਤੁਸੀਂ ਜਿੱਤ ਕੇ ਆ ਜਾਓ ਦੁਬਾਰਾ। ਕਿਉਂਕਿ 2/3 ਵਾਲੀ ਵੀ ਖੇਡ ਹੀ ਬਣ ਗਈ ਆ, ਕਿਉਂਕਿ ਇੱਕ ਗਰੁੱਪ ਨੂੰ ਤੋੜਨਾ, ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਜਾਂਦੀ, ਉਹ ਦੂਜੇ ਸਾਥੀਆਂ ਨੂੰ ਨਾਲ ਜੋੜ ਦਿੰਦਾ ਕਿ ਆਪਾਂ ਨੂੰ ਇਧਰੋਂ ਆਹ ਗੱਫਾ ਮਿਲਦਾ, ਉਧਰੋਂ ਉਹ ਤੁਰਦੇ, ਅੱਡ ਵੀ ਟੁੱਟ ਰਹੇ ਆ। ਤੁਹਾਡੇ ਸਾਹਮਣੇ ਮਹਾਰਾਸ਼ਟਰ ਚ 55 ਟੋਟਲ ਸੀ ਉਹਨਾਂ ਕੋਲੇ, ਤੁਹਾਡੇ ਸਾਹਮਣੇ 40 ਪਾਸੇ ਜੀ। ਮਿੰਟੂ ਜੀ, ਰਾਈਟ ਟੂ ਰੀਕਾਲ ਵੀ ਮੇਰੇ ਖਿਆਲ ਚ ਆ ਜਾਣਾ ਚਾਹੀਦਾ ਵੀ ਜੇਕਰ ਲੋਕਾਂ ਨੂੰ ਲੱਗੇ ਵੀ ਯਾਰ ਸਾਡੇ ਵਾਲਾ ਬੰਦਾ ਤਾਂ ਚੁਣਿਆ ਹੋਇਆ, ਤਾਂ ਸਾਡੇ ਨਾਲ ਧਰੋ ਕਰ ਗਿਆ, ਉਹਨੂੰ ਕਹਿ ਵੀ ਆ ਜਾ, ਤੂੰ ਵਾਪਸ ਆ ਜਾ। ਹੁਣ ਨਹੀਂ, ਰਾਈਟ ਟੂ ਰੀਕਾਲ ਇਦਾਂ ਆ ਨਾ ਕਿ ਉਹਦੇ ਚ ਤਾਂ ਫਿਰ ਸਿਆਸਤ ਸ਼ੁਰੂ ਹੋ ਜਾਏਗੀ। ਲੋਕਾਂ ਉਹ ਤਾਂ ਫਿਰ ਰਾਈਟ ਟੂ ਰੀਕਾਲ ਹੈ ਕਿ ਰੀਕਾਲ ਵਾਸਤੇ ਦੂਜੀਆਂ ਪਾਰਟੀਆਂ ਉਹ ਇੱਕ ਲੌਬਿੰਗ ਕਰ ਦੇਣਗੇ ਸਟਾਰਟ, ਉਹ ਵੀ ਪੰਗਾ ਖੜਾ ਹੋ ਜਾਏਗਾ। ਰਾਜਨੀਤਿਕ ਅੰਧਲਾਪਨ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿਸੇ ਮੁਲਕ ਵਾਸਤੇ। ਕਹਿਣ ਦਾ ਮਤਲਬ ਇਹ ਕਿ ਰਾਈਟ ਟੂ ਰੀਕਾਲ ਤਾਂ ਨਹੀਂ ਹੈ, ਪਰ ਇੱਕ ਤੇ ਆ ਕਿ ਜਿਹੜੀਆਂ 2-2 4-4 ਥਾਵਾਂ ਤੋਂ ਚੋਣ ਲੜਦੇ ਆ, ਇਹ ਬੰਦ ਹੋ ਜਾਣੀ ਚਾਹੀਦੀ ਹੈ। ਇੱਕ ਐਂਟੀ ਡਿਫੈਕਸ਼ਨ ਲਾਅ ਜਿਹੜਾ ਆ, ਦਲ ਬਦਲੀ ਕਾਨੂੰਨ ਹੈ, ਉਹ ਹੋਰ ਸਖਤ ਕਰਦੀ। ਜੀ ਜੀ ਜੀ। ਸਾਡੇ ਅਗਲੇ ਕਾਲਰ ਨੇ ਜੀ ਕਰਮਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਸਾਹਿਬ ਦੀ ਗੱਲ ਸਹੀ ਹੈ ਵੀ ਸਵਾਲ ਇੱਕੋ ਪੁੱਛੋ, ਕਿਉਂਕਿ ਹੋਰ ਵੀ ਹੁੰਦੇ ਆ ਤੇ ਕਈ ਲੰਬੀ ਕਾਲ ਲੈ ਜਾਂਦੇ ਆ। ਤੇ ਸਵਾਲ ਇਸ ਦਾ ਵੀ ਮਿੰਟੂ ਜੀ ਵਧੀਆ ਦਿੰਦੇ ਆ। ਤੇ ਪਹਿਲੀ ਗੱਲ ਤੇ ਇਹ ਵੀ ਜਿਹੜਾ ਉਹ ਬੰਦਿਆਂ ਨੇ ਗੋਲੀਆਂ ਚਲਾ ਕੇ ਮਿੰਟੂ ਆਪਣੇ ਸਿੱਧੂ ਮੂਸੇਵਾਲੇ ਤੇ ਕਿੰਨੇ ਬੈਰੀਅਰ ਲੱਗੇ ਹੁੰਦੇ, ਕਿੰਨਾ ਕੁਛ ਹੁੰਦਾ ਆ। ਉਹ ਮਤਲਬ ਮੋਟਰਸਾਈਕਲਾਂ ਨੂੰ ਘੇਰ ਲੈਂਦੇ ਆ, ਉਹ ਘੇਰ ਲੈਂਦੇ ਆ, ਦਿਵਾਲ ਕਾਗਜ਼ ਦਿਵਾਲ ਫਲਾਣਾ ਦਿਵਾਲ, ਸ਼ਾਮ ਜੀ ਨੂੰ ਖੜੇ ਹੋ ਜਾਂਦੇ ਆ। ਤੇ ਉਹ ਕਿੱਦਾਂ ਨਿਕਲ ਗਿਆ ਸਾਰੇ, ਮਤਲਬ ਕਿੰਨੇ ਨਾਕਿਆਂ ਤੋਂ ਪੁਲਿਸ ਵੀ ਆ ਗਈ ਸੀ, ਗਾਂ ਕੋਈ ਇੰਤਜ਼ਾਮ ਨਹੀਂ ਕੀਤਾ, ਫੜ ਸਕਦੇ ਸੀ। ਤੇ ਦੂਜਾ ਮਿੰਟੂ ਜੀ ਗੱਲ ਇਹ ਆ ਵੀ ਜਿਹੜਾ ਲਾਰੈਂਸ ਬਿਸ਼ਨੋਈ ਆ, ਇਹ ਕਹਿੰਦੇ ਮੰਨ ਗਿਆ ਜੀ ਉਹਨੇ ਆਹ ਕੀਤਾ ਉਹ ਕੀਤਾ ਆ, ਤੇ ਕੋਰਟ ਵਿੱਚ ਸਾਬਿਤ ਕਰ ਸਕਣਗੇ ਪੰਜਾਬ ਪੁਲਿਸ ਵਾਲੇ ਵੀ ਉਹ ਏਦਾਂ ਉਹਨੇ ਕੀਤਾ ਹੈ? ਜੀ ਠੀਕ ਹੈ ਜੀ, ਥੈਂਕ ਯੂ ਕਰਮਜੀਤ। ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਉਹ ਮਾਨਸਾ ਚ ਕਹਿੰਦੇ ਆ ਕਿ 25 ਮਈ ਤੋਂ ਆਏ ਹੋਏ ਸਨ, ਤਾਂ ਇਹ ਵੀ ਇੱਕ ਬੜੀ ਵੱਡੀ ਸਿਕਿਉਰਿਟੀ ਫੇਲਿਅਰ ਹੈ ਕਿ ਅਸਲੇ ਨਾਲ ਭਰੀ ਗੱਡੀ ਜਾਂ ਸਾਰਾ ਕੁਛ ਰੇਕੀ ਵਗੈਰਾ ਹੋ ਰਹੀ ਸੀਗੀ। ਤਾਂ ਜਿਹੜਾ ਤੁਹਾਡੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਇੰਟਰਨੈਸ਼ਨਲ ਸੈਲੀਬ੍ਰਿਟੀ ਰਹਿੰਦੀ ਹੈ, ਤਾਂ ਜਿਹੜਾ ਪਹਿਲਾਂ ਹੀ ਅੰਡਰ ਥ੍ਰੈਟ ਹੈ, ਔਰ ਇਸ ਤੋਂ ਇਲਾਵਾ ਪਹਿਲਾਂ ਹੀ ਉਹ ਸਿਕਿਉਰਿਟੀ ਦੀ ਮੰਗ ਕਰ ਚੁੱਕਾ, ਬਥੇਰਾ ਕੁਛ ਕਰ ਚੁੱਕਾ। ਤਾਂ ਉਸ ਏਰੀਏ ਦੇ ਵਿੱਚ 4-5 ਦਿਨ ਤੱਕ ਨਾ ਸਿਰਫ ਰੇਕੀ ਹੋ ਰਹੀ ਹੈ, ਬਲਕਿ ਹਥਿਆਰਾਂ ਨਾਲ ਗੱਡੀਆਂ ਭਰ ਕੇ ਤੁਰੀਆਂ ਫਿਰਦੀਆਂ, ਤਾਂ ਕਿਤੇ ਨਾ ਕਿਤੇ ਇੰਟੈਲੀਜੈਂਸ ਚੂਕ ਤੇ ਜ਼ਰੂਰ ਆ ਇਹਦੇ ਚ। ਸੈਕੰਡ ਚੀਜ਼, ਤੁਸੀਂ ਜਿਹੜਾ ਸਵਾਲ ਚੁੱਕਿਆ ਵਾਜਬ ਆ, ਔਰ ਮੈਂ ਇਸ ਗੱਲ ਨੂੰ ਕਹਿ ਲਓ ਕਿ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਪੂਰਨ ਇਨਸਾਫ, ਪੂਰੇ ਦਾ ਪੂਰਾ ਇਨਸਾਫ ਹੋਣਾ ਇਹਦੇ ਚ ਸੰਭਵ ਨਹੀਂ ਹੈ। ਨੰਬਰ 1, ਦਿੱਲੀ ਪੁਲਿਸ ਕਹਿ ਰਹੀ ਹੈ ਕਿ ਇਹ ਜਿਹੜੀ ਕਨਸਪੀਰੇਸੀ ਇਹਨਾਂ ਨੇ ਰਚੀ ਆ ਉਹ ਫੋਨ ਤੇ ਨਹੀਂ, ਪੰਜਾਬ ਪੁਲਿਸ ਕਹਿ ਰਹੀ ਫੋਨ ਤੇ। ਹੁਣ ਫੋਨ ਕਿਵੇਂ ਸਟੈਬਲਿਸ਼ ਹੋਏ? ਫੋਨ ਜਾਂ ਤਾਂ ਲੱਭਿਆ ਜਾਵੇ, ਸਿਮ ਲੱਭਿਆ ਜਾਵੇ, ਕਾਲ ਰਿਕਾਰਡਿੰਗ, ਜੋ ਵੀ ਕਾਲ ਦਾ ਰਿਕਾਰਡ ਹੈ ਉਹ ਆ ਜਾਵੇ ਰਿਕਾਰਡ ਤੇ, ਕਿਉਂਕਿ ਉੱਥੇ ਤੇ ਰਿਕਾਰਡ ਬੋਲਣਾ ਹੈ ਨਾ। ਫਿਰ ਇਹ ਆ ਕਿ ਬੜਾ ਚਾਤਰ ਹੈ ਲਾਰੈਂਸ,
ਬਹੁਤ, ਕਿਉਂਕਿ ਸਾਡੇ ਦੇ ਨਜ਼ਦੀਕੀ ਪਿੰਡਾਂ ਦਾ ਹੈ, ਬਹੁਤ ਚਲਾ ਕੇ ਨੇ ਆਪਣਾ ਭਰਾ ਪਹਿਲਾਂ ਹੀ ਬਾਹਰ ਭੇਜਦਾ ਸੀ, ਆਪਦਾ ਭਣੇਵਾਂ ਪਹਿਲਾਂ ਹੀ ਬਾਹਰ ਭੇਜਦਾ ਹੈ। ਉਹ ਮੇਨ ਸਾਜ਼ਿਸ਼ ਘਾੜਿਆਂ ਚ ਰੱਖ ਰਹੇ ਆ। ਹੁਣ ਤੁਸੀਂ ਇਹ ਦੇਖੋ ਕਿ ਇੱਕ ਬੰਦਾ ਤਿਹਾੜ ਜੇਲ੍ਹ ਚ ਆ, ਜਿਹਦਾ ਫੋਨ ਇਹ ਫੜਨਗੇ, ਰਿਕਵਰ ਕਰਨਗੇ, ਉਸ ਤੋਂ ਬਾਅਦ ਕਹਿ ਲਓ ਕਿ ਸਾਇੰਟੀਫਿਕ ਜਾਂਚ ਪੜਤਾਲ ਕਰਵਾ ਕੇ, ਫੋਰੈਂਸਿਕ ਜਾਂਚ ਪੜਤਾਲ ਕਰਵਾ ਕੇ ਰਿਕਾਰਡ ਤੇ ਲਿਆਉਣਗੇ। ਚੈਲੰਜ ਹੈ ਪੰਜਾਬ ਸਰਕਾਰ ਵਾਸਤੇ, ਕਿਉਂਕਿ ਤਿਹਾੜ ਜੇਲ੍ਹ ਤੇ ਇਹਨਾਂ ਦੇ ਅਧਿਕਾਰ ਖੇਤਰ ਚ ਆਈ ਨਹੀਂ ਹੈ। ਤਾਂ ਦੂਜੀ ਚੀਜ਼ ਕਿ ਦੂਜੀ ਗੱਲ ਜਿਹੜੀ ਹੈ ਕਿ ਬਾਕੀ ਬੰਦੇ ਜਿਹੜੇ ਵਿਦੇਸ਼ਾਂ ਚ ਨੇ, ਉਹਨਾਂ ਨੂੰ ਇਹ ਕਿਤੇ 2 ਸਾਲ ਚ ਸਾਲ ਚ ਲਿਆਉਣਗੇ, ਇਹੋ ਜਿਹੀ ਸੰਭਾਵਨਾ ਹੀ ਹੈ ਨਹੀਂ। ਸੋ ਸ਼ੂਟਰਾਂ ਨੂੰ ਤਾਂ ਹੋ ਸਕਦਾ ਕੈਦ ਹੋ ਜਾਵੇ ਕੱਲ ਨੂੰ, ਪਰ ਜਿਹੜੇ ਜਿਸ ਤਰ੍ਹਾਂ ਦੇ ਇਹ ਤੱਥ ਪੇਸ਼ ਕਰ ਰਹੇ ਨੇ, ਉਹਦੇ ਤੇ ਇਹਨੂੰ ਸ਼ੱਕ ਹੈ ਕਿ ਪੂਰਨ ਇਨਸਾਫ ਜਿਹੜਾ ਹੈ, ਜਿਹਨੂੰ ਆਪਾਂ ਇਹ ਕਹਿੰਦੇ ਨੇ ਕਿ ਸੰਪੂਰਨ ਤੌਰ ਤੇ ਸਾਰੇ ਹੀ ਜਿੰਨੇ ਵੀ ਬੰਦੇ ਇਨਵੋਲਵ ਨੇ, ਸਾਰਿਆਂ ਦੇ ਸਾਰਿਆਂ ਨੂੰ ਸਜ਼ਾਵਾਂ ਹੋ ਜਾਣਗੀਆਂ। ਕਿਉਂਕਿ ਬਹੁਤ ਲੰਮੀ ਚੌੜੀ ਪਲੈਨਿੰਗ ਸੀ, ਬਹੁਤ ਇਹਦੀ ਵੱਡੀ ਵਿਉਂਤ ਸੀਗੀ, ਬਹੁਤ ਵੱਡੀ ਟੀਮ ਇਹਦੇ ਚ ਲੱਗੀ ਹੋਈ ਸੀ, ਬਹੁਤ ਵੱਡਾ ਨੈਟਵਰਕ ਲੱਗਾ ਹੋਇਆ ਸੀ। ਇਹਨੂੰ ਨਹੀਂ ਲੱਗਦਾ ਕਿ ਸਾਰੇ ਦੇ ਸਾਰੇ ਬੰਦੇ ਫੜੇ ਜਾਣਗੇ ਤੇ ਸਾਰਿਆਂ ਨੂੰ ਸਜ਼ਾਵਾਂ ਹੋ ਜਾਣ। ਜੀ ਜੀ, ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਜੀ ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਵੇਖੋ ਮੇਰਾ ਵੀ ਸਵਾਲ ਮੂਸੇਵਾਲ ਦੇ ਕਤਲ ਬਾਰੇ ਵੀ, ਪਰ ਥੋੜਾ ਜਿਹਾ ਵੱਖਰਾ ਹੈ ਜੀ। ਹਾਂ, ਵੇਖੋ ਮੂਸੇਵਾਲ ਦੇ ਕਤਲ ਹੋਏ ਨੂੰ ਕਾਫੀ ਹਫ਼ਤੇ ਹੋ ਗਏ ਨੇ, ਤੇ ਉਹ ਕਾਤਲ ਆਰਾਮ ਨਾਲ ਫਿਰਦੇ ਰਹੇ ਤੇ ਚਲੇ ਗਏ, ਤੇ ਉਹਦੀ ਕਿਤੇ ਚੈੱਕਅਪ ਨਹੀਂ ਹੋਈ ਜੀ। ਸਰਕਾਰ ਦੀ ਫੇਲੀਅਰ ਸੀ। ਡਾਕਟਰ ਸੁਬਰਾਮਨ ਸਵਾਮੀ ਨੇ ਪਿੱਛੇ ਜੇ ਕਿਹਾ ਸੀਗਾ ਵੀ ਇਹ ਜਿਹੜਾ ਮੂਸੇਵਾਲ ਦਾ ਕਤਲ, ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਜਾਣ ਕੇ ਭਗਵੰਤ ਮਾਨ, ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ। ਤੇ ਵੇਖੋ ਹੁਣ ਮੈਂ ਪਰਸੋਂ ਦੀ ਖਬਰ ਪੜ੍ਹ ਰਿਹਾ ਵੀ ਇਹ ਜਦੋਂ ਸਰਕਾਰ ਦੇ ਹੱਥ ਪੱਲੇ ਨਹੀਂ ਪੈ ਰਿਹਾ, ਤੇ ਉਹਨੇ ਇਸ ਮੂਸੇਵਾਲ ਦੇ ਕਤਲ ਦੀਆਂ ਤਾਰਾਂ ਪਾਕਿਸਤਾਨ ਨਾਲ ਜੋੜ ਦਿੱਤੀਆਂ ਨੇ, ਪਰਸੋਂ ਦੀ ਖਬਰ। ਹੁਣ ਮੇਰਾ ਸਵਾਲ ਵੀ ਕਿ ਜਿਹੜੀ ਪੰਜਾਬ ਦੇ ਆਪਣੀ ਭਾਰਤ ਦੀ ਸਰਕਾਰ ਹੈ ਵੀ ਹਰੇਕ ਆਪਣੇ ਕਤਲ ਨੂੰ ਪਾਕਿਸਤਾਨ ਨਾਲ ਜੋੜ ਕੇ ਕੀ ਇਸ ਕੇਸ ਨੂੰ ਰਫਾ ਦਫਾ ਕਰਨਾ ਚਾਹੁੰਦੀ ਹੈ ਜੀ? ਮਿਹਰਬਾਨੀ। ਕਿਹਨੇ ਜੋੜਿਆ ਜੀ ਪਾਕਿਸਤਾਨ ਨਾਲ? ਕੋਈ ਆਫੀਸ਼ੀਅਲੀ ਸਟੇਟਮੈਂਟ ਤੇ ਹੈ ਹੀ ਨਹੀਂ ਕਿ ਕਿਸੇ ਵੀ ਪੁਲਿਸ ਦੀ। ਉਹ ਕਹਿੰਦੇ ਜੀ ਮੈਂ ਖਬਰ ਪੜ੍ਹੀ। ਹਾਂਜੀ, ਇਹ ਮੀਡੀਆ ਦੀਆਂ ਗੱਲਾਂ ਹੁੰਦੀਆਂ ਨੇ ਸਰ, ਮੀਡੀਆ ਦੀਆਂ ਕਹਾਣੀਆਂ ਨੇ। ਕੱਲ ਪੀਸੀ ਕੀਤੀ ਹੈ ਪੰਜਾਬ ਪੁਲਿਸ ਨੇ, ਆਪਾਂ ਪੰਜਾਬ ਪੁਲਿਸ ਦੀ ਆਫੀਸ਼ੀਅਲ ਸਟੇਟਮੈਂਟ ਨੂੰ ਲੈ ਕੇ ਚੱਲਦੇ ਆ। ਉਹਨਾਂ ਨੇ ਹਾਲ ਦੀ ਘੜੀ ਕਿਤੇ ਨਹੀਂ ਇਹ ਆਖਿਆ। ਹਾਂ, ਇੱਕ ਸ਼ੱਕ ਆ ਕਿ ਬਈ 47 ਸ਼ਾਇਦ ਹੋ ਸਕਦਾ ਇਧਰੋਂ ਉਧਰੋਂ ਆਈ ਹੋਵੇ, ਪਰ ਅੱਜ ਇੱਕ ਬਹੁਤ ਵੱਡੇ ਪੱਤਰਕਾਰ ਨੇ ਆਪਣੀ ਰਿਸਰਚ 'ਚ ਦਾਅਵਾ ਕੀਤਾ ਹੈ ਕਿ ਉਹ AK-47 ਹੀ ਸੀ। ਉਹ ਬੁਲੰਦ ਸ਼ਹਿਰ ਤੋਂ ਆਈ ਆ, ਕੁਰਬਾਨ ਨਾਂ ਦੇ ਬੰਦੇ ਤੋਂ ਲਿਆਂਦੀ ਗਈ ਆ, ਉੱਥੋਂ ਬੁਲੰਦ ਸ਼ਹਿਰ ਤੋਂ ਲਿਆਣ ਕੇ ਗਾਜ਼ੀਆਬਾਦ ਰੱਖੀ ਗਈ ਆ, ਉੱਥੋਂ ਗਾਂ ਫਿਰ ਜਿਹੜਾ ਕੁੱਸੇ ਪਿੰਡ ਵਾਲਾ ਮੰਨੂ ਆ, ਇਹਨੂੰ ਫੜਾਈ ਗਈ ਆ ਤੇ ਇਹਨੇ ਜਾ ਕੇ ਬ੍ਰਸਟ ਮਾਰਿਆ। ਜੀ ਜੀ ਜੀ। ਭੁਪਿੰਦਰ ਸਿੰਘ ਜੀ, ਭੁਪਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇੱਕ ਪਿੱਛੇ ਜੇ ਮੈਂ ਖਬਰ ਸੁਣ ਰਿਹਾ ਸੀ 1148 ਕਰੋੜ ਦਾ ਘਪਲਾ ਸਾਹਮਣੇ ਆ ਰਿਹਾ ਹੈਗਾ, ਜਿਹੜਾ ਆਪਣੇ ਅੱਗ ਲਗਾਉਂਦੇ ਸੀ ਕਿਸਾਨ, ਸੈਂਟਰ ਤੋਂ ਪੈਸਾ ਆਇਆ ਸੀਗਾ। ਜੀ ਜੀ। ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਵੀ ਸੈਂਟਰ ਇਸ ਤਰ੍ਹਾਂ ਦੇ ਪੈਸੇ ਰਿਲੀਜ਼ ਕਰਦਾ, ਨਾਲ ਇੱਕ ਲੈਟਰ ਵੀ ਰਿਲੀਜ਼ ਕਰਦਾ ਹੁੰਦਾ ਵੀ ਇਸ ਹੈਡ ਦੇ ਵਿੱਚ ਤੁਹਾਨੂੰ ਇੰਨਾ ਪੈਸਾ ਦਿੱਤਾ ਜਾਂਦਾ, ਪਲਾਨ ਸਕੀਮ ਦੇ ਵਿੱਚ ਜਾਂ ਨਾਨ ਪਲਾਨ ਸਕੀਮ ਦੇ ਵਿੱਚ। ਉਸੇ ਲੈਟਰ ਦੀ ਇੱਕ ਕਾਪੀ ਜੇ ਆਪੋਜੀਸ਼ਨ ਪਾਰਟ ਨੂੰ ਵੀ ਸੈਂਟਰ ਵੱਲੋਂ ਜਾਰੀ ਕੀਤੀ ਜਾਵੇ ਤਾਂ ਇਹ ਥੋੜਾ ਜਿਹਾ ਘਪਲਿਆਂ ਦਾ ਘੱਟ ਸਕਦਾ ਹੈਗਾ ਹੁਣ। ਠੀਕ ਹੈ ਜੀ। ਦੇਖੋ ਘਪਲੇ ਤਾਂ ਰੁਕ ਸਕਦੇ ਨੇ। ਜਿਹੜੀ ਹੁਣ ਤੁਸੀਂ ਦੇਖੋ ਇਹ ਸਰਕਾਰ ਚੱਲ ਰਹੀ ਹੈ, ਅਸੀਂ RTI ਪਾਉਂਦੇ ਰਹੇ ਹਾਂ। ਇੱਥੇ ਕੇਂਦਰ ਸਰਕਾਰ ਆਨਲਾਈਨ RTI ਪ੍ਰਵਾਨ ਕਰਦੀ ਹੈ, ਪਰ ਇੱਥੋਂ ਦੀ ਸਰਕਾਰ ਹਾਲੇ ਵੀ ਆਨਲਾਈਨ RTI ਨਹੀਂ ਲੈ ਰਹੀ ਜੀ। RTI ਸਿਸਟਮ ਵਧੀਆ ਹੋ ਜਾਵੇ ਤਾਂ ਚੁਟਕੀਆਂ 'ਚ ਸਾਰਾ ਕੁਝ ਕੱਢ ਲਿਆ ਕਰਾਂਗੇ, ਚੁਟਕੀਆਂ 'ਚ ਆਨਲਾਈਨ ਹੋ ਜਾਵੇ, ਕਿਉਂਕਿ ਆਫਲਾਈਨ ਬਹੁਤ ਜ਼ਿਆਦਾ ਭਕਾਈ ਹੁੰਦੀ ਹੈ, ਟਾਈਮ ਵੇਸਟ ਹੁੰਦਾ ਹੈ, ਤਾਂ ਬਹੁਤ ਸਾਰੇ ਲੋਕ ਜਾਂਦੇ ਨਹੀਂ ਇਸ ਕਰਕੇ। ਜੀ ਆਨਲਾਈਨ ਕਰ ਦਿਓ, ਆ ਚੁਟਕੀਆਂ 'ਚ ਕਹਾਣੀ ਨਿਕਲ ਆਇਆ ਕਰੂਗੀ। ਬਾਕੀ ਜਿਹੜੀ ਤੁਸੀਂ ਕਹਿ ਰਹੇ ਹੋ 1100 ਕਰੋੜ ਦੀ, ਇਹ ਸਾਰੀ ਦੀ ਸਾਰੀ ਰਾਸ਼ੀ ਨਹੀਂ ਹੈ। ਇਹਦਾ ਮਤਲਬ ਕਿ ਇਸ ਤਰ੍ਹਾਂ ਹੈ ਕਿ ਜਿਹੜੀਆਂ 3-4 ਸਾਲਾਂ ਦੀਆਂ ਕਿਸ਼ਤਾਂ ਆਈਆਂ ਨੇ ਪਰਾਲੀ ਮਤਲਬ ਕਿ ਟਿਕਾਣੇ ਲਾਉਣ ਵਾਸਤੇ, ਸੰਧਾ ਤੇ ਸਬਸਿਡੀ ਵਗੈਰਾ ਦੇ, ਤੇ ਉਹਦੇ ਵਿੱਚ ਇਹ ਜਿਹੜਾ ਪੈਸਾ ਆਇਆ ਉਹ ਸਾਰੇ ਦਾ ਸਾਰਾ ਸ਼ਾਇਦ ਨਹੀਂ ਲੱਗਾ, ਜਿੰਨੀ ਕਾਗਜ਼ਾਂ 'ਚ ਮਸ਼ੀਨਰੀ ਜਿਹੜੀ ਆ ਉਹ ਬੋਲਦੀ ਵਿਖਾਈ ਗਈ ਆ। ਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ 1100 ਕਰੋੜ ਆਇਆ। ਤੁਸੀਂ ਸੋਚੋ, ਇਮੇਜਿਨ ਕਰੋ ਕਿ 1100 ਕਰੋੜ ਰੁਪਈਏ ਦਾ 1100 ਕਰੋੜ ਥੋੜੀ ਨਾ ਖਾ ਗਏ ਹੁਣ, ਕੁਛ ਨਾ ਕੁਛ ਥੱਲੇ ਕੀਤਾ ਜਾਂਦਾ ਹੈ। ਤਾਂ ਉਹ ਫਾਈਲਾਂ 'ਚ ਪੁੱਛਿਆ, ਥੱਲੇ ਪੁੱਛਿਆ,
ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਢੰਗ ਹੈਗਾ ਇੱਥੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸਾਧੂ ਸਿੰਘ ਧਰਮਸੋਤ ਤੇ ਵੀ ਕਥਿਤ ਤੌਰ ਤੇ ਇਹੀ ਦੋਸ਼ ਹੈ ਨਾ ਕਿ ਤਕਰੀਬਨ 250-300 ਕਰੋੜ ਰੁਪਈਆ ਆਇਆ ਜਿਹੜੇ ਹਾਈਵੇ ਦੇ ਕਿਨਾਰਿਆਂ ਤੋਂ ਆਪਣੇ ਦਰਖਤ ਕੱਟੇ ਗਏ, ਕਿਉਂਕਿ ਸਾਰੇ ਪੰਜਾਬ 'ਚ ਤੁਹਾਨੂੰ ਪਤਾ ਨਵੇਂ ਹਾਈਵੇ ਬਣੇ ਤੇ ਜਿਹੜੇ ਪੁਰਾਣੇ ਆਪਣੇ ਕਈ ਦਹਾਕਿਆਂ ਦੇ ਦਰਖਤ ਸੀਗੇ, ਰੁੱਖ ਸੀਗੇ, ਉਹ ਕੱਟੇ ਗਏ। ਉਹਨਾਂ ਨੇ ਕਿਹਾ ਕਿ ਜੋ ਹੋਰ ਤੁਹਾਡੀਆਂ ਮਤਲਬ ਕਿ ਕੱਸੀਆਂ ਨੇ, ਨਹਿਰਾਂ ਨੇ, ਜਿਵੇਂ ਮਾਲਵੇ 'ਚ ਜਾਲ ਵਿਛਿਆ ਹੋਇਆ, ਕਿ ਤੁਸੀਂ ਇਹਨਾਂ ਜਗ੍ਹਾ ਤੇ ਵੱਖਰੇ ਰੁੱਖ ਲਾਓ। ਉਹਦੇ ਵਾਸਤੇ ਸ਼ਾਇਦ ਉਹ ਨਕੈਂਪਾ ਕਿ ਕੁਛ ਐਸੀ ਇੱਕ ਯੋਜਨਾ ਹੈ, ਉਹਦੇ ਤਹਿਤ ਉਹਨਾਂ ਨੇ ਕਾਫੀ 100 ਕਰੋੜ ਰੁਪਈਆ ਇਹਨਾਂ ਨੂੰ ਘੱਲਿਆ, ਕਈ 100 ਕਰੋੜ। ਐਗਜ਼ੈਕਟ ਫਿਗਰ ਮੈਨੂੰ ਯਾਦ ਨਹੀਂ, ਪਤਾ ਨਹੀਂ ਉਹ 300 ਕਰੋੜ ਬਣਦਾ ਜਾਂ ਕਿੰਨਾ ਬਣਦਾ, ਉਹ ਜਿੰਨਾ ਵੀ ਬਣਦਾ ਉਹਦੇ ਤੇ ਕੰਮ ਹੀ ਨਹੀਂ ਕੀਤਾ। ਤੁਸੀਂ ਹਿਸਾਬ ਲਾ ਲਓ ਕਿ ਜੰਗਲਾਤ ਸਾਡਾ ਪਹਿਲਾਂ ਹੀ ਹੈ ਨਹੀਂ, ਤੇ ਜੇ ਉਹ ਇੰਨਾ ਪੈਸਾ ਲਾ ਕੇ ਜੰਗਲਾਤ ਵਧਾ ਲਿਆ ਜਾਂਦਾ ਕਿੰਨਾ ਫਾਇਦਾ ਸੀਗਾ, ਪਰ ਉਹਦੇ 'ਚ ਵੀ ਰਗੜੀ ਲੱਗ ਗਈ। ਜੀ ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕੁਇਕਲੀ ਕੋਈ ਗੱਲ ਕਰਨੀ ਹੈ, ਬਹੁਤ ਹੀ ਮੇਰਾ ਸਵਾਲ ਤਾਂ ਕੋਈ ਖਾਸ ਨਹੀਂ ਹੈ ਜੀ। ਮੇਰੀ ਗੱਲ ਸੰਬੰਧਿਤ ਹੈ ਜਿਹੜੇ ਸਭ ਤੋਂ ਪਹਿਲੇ ਕਾਲਰ ਆਏ ਸੀ ਜਿਨ੍ਹਾਂ ਨੇ ਆ ਕੇ ਉਹ ਜ਼ਮੀਨ ਦੇ ਸਿਸਟਮ ਨੂੰ ਚੇਂਜ ਕਰਨ ਬਾਰੇ ਕੀਤਾ ਸੀ ਨਾ, ਖੇਤੀ ਦੇ ਸਿਸਟਮ ਨੂੰ ਚੇਂਜ ਕਰਨ ਬਾਰੇ। ਜੀ ਜੀ। ਉਹਦੇ ਬਾਰੇ ਮੇਰੇ ਕੋਲ ਬੜੀ ਇੱਕ ਸੋਲਿਡ ਇਨਫੋਰਮੇਸ਼ਨ ਹੈ। ਤੇ ਮੈਂ ਪਿਛਲੇ ਸਾਲ ਗਿਆ ਸੀ ਇੱਥੇ ਪੰਜਾਬ ਜੀ, ਤੇ ਉੱਥੇ ਅਸੀਂ ਆਪਣਾ ਖੁਦ ਦਾ ਆਪਣਾ ਖੇਤੀ ਸਿਸਟਮ ਚੇਂਜ ਕਰਨ ਵਾਸਤੇ ਪਿੰਡ ਦੇ ਸਰਪੰਚ ਨੂੰ ਪੁੱਛਿਆ। ਉਹ ਕਹਿੰਦੇ ਤੇ ਇੱਕ ਬਹੁਤ ਆਪਣੇ ਮਸ਼ਹੂਰ ਹੈ ਫਗਵਾੜੇ ਕੋਲ ਪਿੰਡ ਵਿਰਕ, ਉੱਥੇ ਦਾ ਇੱਕ ਕਿਸਾਨ ਹੈ ਅਵਤਾਰ ਸਿੰਘ, ਉਹਨਾਂ ਦੀ ਇੱਕ ਆਪਣੀ ਵੈਬਸਾਈਟ ਵੀ ਗੁੱਡ ਗਰੋ, ਤੇ ਉਹ ਵਰਲਡ ਫੇਮਸ ਹੈ। ਚਲੋ ਉਹਨਾਂ ਕੋਲ ਚੱਲਦੇ ਅਸੀਂ ਉਹਨਾਂ ਕੋਲ ਗਏ ਤਾਂ ਜੀ ਉਹਨਾਂ ਨੇ ਦੱਸਿਆ ਔਰ ਉਹਨਾਂ ਦਾ ਖੇਤੀ ਦਾ ਸਿਸਟਮ ਦੇਖ ਕੇ ਅਸੀਂ ਹੈਰਾਨ ਹੋ ਗਏ। ਉਹ ਜਿਹੜਾ ਹੁਣ ਅਗਲੀ ਗੱਲ ਦਾ ਜਵਾਬ ਆ ਰਿਹਾ ਪਹਿਲੇ ਕਾਲਰ ਦਾ, ਉਹਨਾਂ ਨੇ ਸਾਨੂੰ ਦੱਸਿਆ ਅਵਤਾਰ ਸਿੰਘ ਨੇ, ਤੇ ਮੇਰੇ ਕੋਲ ਕੈਲੀਫੋਰਨੀਆ ਦੇ ਫਾਰਮਰਾਂ ਦਾ ਡੈਲੀਗੇਸ਼ਨ ਆ ਰਿਹਾ ਜੀ ਮੇਰੀ ਖੇਤੀ ਦੇਖਣ ਤੇ ਤੂੰ ਕਿਸ ਤਰ੍ਹਾਂ ਕਰਦਾ। ਸੋ ਉਹਨਾਂ ਦੀ ਗੱਲ ਦਾ ਜਵਾਬ ਇਹ ਆ ਤੇ ਸਾਨੂੰ ਕੈਲੀਫੋਰਨੀਆ ਵੱਲ ਦੇਖਣ ਦੀ ਲੋੜ ਨਹੀਂ। ਸਾਡੇ ਪੰਜਾਬ ਵਿੱਚ ਇੰਨੇ ਸਕਸੈਸਫੁਲ ਫਾਰਮਰ ਹੈਗੇ ਜਿਹੜੇ ਬੜੀ ਪ੍ਰੋਫਿਟੇਬਲ ਤਰੀਕੇ ਨਾਲ ਕਰ ਰਹੇ ਕਣਕ ਝੋਨੇ ਤੋਂ ਬਿਨਾਂ। ਸੋ ਸਾਨੂੰ ਕੈਲੀਫੋਰਨੀਆ ਤਕਨੀਕ ਦੀ ਲੋੜ ਨਹੀਂ, ਪੰਜਾਬ ਵਿੱਚ ਸਭ ਕੁਝ ਹੈਗਾ। ਉਹ ਸਰਦਾਰ ਅਵਤਾਰ ਸਿੰਘ ਉਹਨਾਂ ਦਾ ਵੈਬਸਾਈਟ ਹੈਗੀ, ਮੇਰੇ ਖਿਆਲ ਗੂਗਲ ਕਰੋ ਗੁੱਡ ਗਰੋ, ਤੇ ਉਹ MSc ਐਗਰੀਕਲਚਰ ਤੇ 30 ਸਾਲ ਦਾ ਉਹਦਾ ਐਕਸਪੀਰੀਅੰਸ ਹੈ ਜੀ। ਠੀਕ ਹੈ ਗੱਲ ਕਰਨੀ ਜੀ। ਥੈਂਕ ਯੂ ਜਸਵਿੰਦਰ ਜੀ। ਨਹੀਂ ਬਥੇਰੇ ਕਿਸਾਨ ਹੈਗੇ ਨੇ ਜੀ, ਬਥੇਰੇ ਜਿਹੜੇ ਕੁਦਰਤੀ ਖੇਤੀ ਕਰਦੇ ਆ, ਆਰਗੈਨਿਕ ਫਾਰਮਿੰਗ ਕਰਦੇ ਆ, ਡਾਈਵਰਸਿਫਿਕੇਸ਼ਨ ਨਾਲ ਕਰਦੇ ਆ। ਪਿਛਲੇ ਦਿਨੀ ਬਾਦਲ ਸਾਹਿਬ ਗਏ ਸਨ ਜਿਹੜੇ ਇੱਕ ਫਾਰਮ ਤੇ, ਉਹ ਦੇਖੋ ਕਿੰਨੀ ਕਮਾਈ ਕਰ ਰਹੇ ਆ। ਪਰ ਉਦੋਂ ਅਸੀਂ ਜਾਈਏ ਇੱਧਰ ਨੂੰ ਚੰਡੀਗੜ੍ਹ ਨੂੰ ਤੇ ਜਵੰਦਾ ਫਾਰਮ ਵਾਲੇ ਆਉਂਦੇ ਆ ਜੀ, ਸੜਕ ਤੇ ਬੜੇ ਮਸ਼ਹੂਰ ਨੇ। ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਸ ਤਰ੍ਹਾਂ ਦੇ ਮਾਡਲ ਹੈਗੇ ਨੇ ਪੰਜਾਬ 'ਚ। ਜ਼ਰੂਰਤ ਹੈ ਇਹਨਾਂ ਨੂੰ ਪ੍ਰਮੋਟ ਕਰਨ ਦੀ, ਜ਼ਰੂਰਤ ਹੈ ਕਿ ਇਹਨਾਂ ਨੂੰ ਫੋਲੋ ਕਰਨ। ਇਹ ਰਕਬਾ ਵਧਾਇਆ ਜਾਣਾ ਚਾਹੀਦਾ, ਡਾਈਵਰਸਿਫਿਕੇਸ਼ਨ ਹੋ ਜਾਏਗੀ, ਕੋਈ ਵੱਡੀ ਗੱਲ ਨਹੀਂ ਹੈਗੀ। ਜੇ ਸਰਕਾਰ ਚਾਹੇ, ਲੋਕ ਚਾਹਣ ਤਾਂ ਕੋਈ ਗੱਲ ਨਹੀਂ ਹੈ, ਹੋ ਸਕਦੀ ਹੈ ਡਾਈਵਰਸਿਫਿਕੇਸ਼ਨ। ਜੀ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰੇ ਖਿਆਲ ਨਾਲ ਮੇਰਾ ਸਵਾਲ ਹੈ ਜੇ ਆਪਣੇ ਸੁਪਰੀਮ ਕੋਰਟ ਦੇ ਕੋਲ ਕਿੰਨੇ ਜੱਜ ਹੈਗੇ ਜੀ, ਹਾਈ ਕੋਰਟ ਦੇ ਕਿੰਨੇ ਜੱਜ ਹੈ, ਕਿਉਂਕਿ ਮੁਲਕ ਦਾ ਜਿਹੜਾ ਆਪਣਾ ਅਪਰਾਧ ਬਹੁਤ ਜ਼ਿਆਦਾ ਵਧ ਰਿਹਾ ਜੀ। ਇਸ ਦੇ ਮਾਨ ਦੇ ਵਿੱਚ ਇਹ ਵੀ ਜਾਣ ਚਾਹੀਦੀ ਕਿ ਜੱਜਾਂ ਦੀ ਵੀ ਇਸ ਤਰ੍ਹਾਂ ਗਿਣਤੀ ਵਧਾਈ ਜਾਂਦੀ ਜੀ। ਇਸ ਵੇਲੇ ਕਿੰਨੇ ਹਾਈ ਕੋਰਟ ਦੇ ਤੇ ਕਿੰਨੇ ਸੁਪਰੀਮ ਕੋਰਟ ਦੇ ਜੱਜ ਹੈ, ਆਹ ਸਵਾਲ ਹੈ। ਮਿਹਰਬਾਨੀ। ਠੀਕ ਹੈ ਜੀ, ਥੈਂਕ ਯੂ। ਨਹੀਂ ਦੇਖੋ, ਹਾਈ ਕੋਰਟ ਦੇ ਵਿੱਚ ਜੱਜ ਤਾਂ ਦੇਖੋ ਸਾਡੇ ਸੁਪਰੀਮ ਕੋਰਟ ਦੇ ਵਿੱਚ ਤਾਂ ਤਕਰੀਬਨ ਪੂਰੇ ਹੀ ਆ, 33 ਚੋਂ 30 ਹੈ ਜੀ। ਠੀਕ ਹੈ ਨਾ ਜੀ। ਤੇ ਬਾਕੀ ਜਿਹੜੀ ਗੱਲ ਹੈ ਕਿ ਆਪਾਂ ਹਾਈ ਕੋਰਟ ਦੇ ਜੱਜਾਂ ਦੀ ਗੱਲ ਕਰੀਏ, ਤੁਸੀਂ ਇੱਕ ਹਾਈ ਕੋਰਟ ਬਾਰੇ ਪੁੱਛਦੇ ਹੋ ਜਾਂ ਕਹਿ ਲਓ ਕਿ ਸਾਰੇ ਇੰਡੀਆ ਦੀ ਪੁੱਛਦੇ ਹੋ, ਮੈਨੂੰ ਇਸ ਗੱਲ ਦੀ ਨਹੀਂ ਸਮਝ ਲੱਗੀ। ਟੋਟਲ ਜੱਜ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਪੁੱਛਦੇ ਹੋ ਤਾਂ ਉਹਦੇ 'ਚ ਤਾਂ ਕੁਛ ਅਸਾਮੀਆਂ ਖਾਲੀ ਮਿਲਣਗੀਆਂ, ਜਾਂ ਕਹਿ ਲਓ ਕਿ ਵੱਖ-ਵੱਖ ਹੋਰ ਹਾਈ ਕੋਰਟਾਂ 'ਚ ਵੀ ਮਿਲਣਗੀਆਂ। ਸਾਡੇ ਮੇਰੇ ਖਿਆਲ ਦੇ ਨਾਲ ਇੱਥੇ 85 ਨੇ ਤੇ 64 ਪਰਮਾਨੈਂਟ ਜੱਜ ਆ ਤੇ 21 ਐਡੀਸ਼ਨਲ ਹੁੰਦੇ ਆ। ਮੈਨੂੰ ਪਤਾ ਨਹੀਂ ਕਿ ਉੱਥੇ ਕਿੰਨੀਆਂ ਅਸਾਮੀਆਂ ਇਸ ਵੇਲੇ ਭਰੀਆਂ ਨੇ, ਪਰ ਇਹ ਹਾਈ ਕੋਰਟਾਂ ਦੇ ਵਿੱਚ ਜਾਂ ਕਹਿ ਲਓ ਸੈਸ਼ਨ ਕੋਰਟਾਂ ਦੇ ਵਿੱਚ ਅੱਜ ਵੀ ਹੁਣੇ ਅਸੀਂ ਖਬਰ ਕਰਕੇ ਹਟੇ ਆ ਕਿ ਇਹਨਾਂ ਨੇ ਸੈਸ਼ਨ ਕੋਰਟ ਦੇ ਜੱਜਾਂ ਦੀਆਂ ਅਸਾਮੀਆਂ ਜਿਹੜੀਆਂ ਉਹ ਪੁਰ ਕਰਨ ਦਾ ਇਹਨਾਂ ਨੇ, ਜਾਂ ਕਹਿ ਲਓ ਕਿ ਹੋਰ ਭਰਤੀਆਂ ਕਰਨ ਦਾ ਐਲਾਨ ਕਰ ਦਿੱਤਾ ਵਾ। ਸੋ ਜੱਜਾਂ ਦੀ ਕਮੀ ਤੇ ਹੈ ਇਹ ਪੂਰੇ ਆਲ ਓਵਰ, ਪਰ ਸੁਪਰੀਮ ਕੋਰਟ 'ਚ ਕੋਈ ਕਮੀ ਨਹੀਂ ਹੈ। ਸੁਪਰੀਮ ਕੋਰਟ 'ਚ ਤਕਰੀਬਨ ਪੂਰੇ 3 ਜੱਜ ਸ਼ਾਰਟ ਨੇ। ਉਹ ਕਈ ਵਾਰ ਕੋਲੀਜੀਅਮ ਸਿਸਟਮ ਦੇ ਵਿੱਚ ਦੇਰ ਸਵੇਰ ਹੋ ਜਾਂਦੀ ਹੈ, ਉਹ ਹੋ ਜਾਏਗਾ। ਪਰ ਹਾਈ ਕੋਰਟਾਂ 'ਚ ਜੱਜਾਂ ਦੀ ਕਮੀ ਹੈ ਡੈਫੀਨਿਟਲੀ ਹੈ, ਹੇਠਲੀਆਂ ਅਦਾਲਤਾਂ 'ਚ ਹੈ। ਤਾਂ ਜਿਸ ਤਰ੍ਹਾਂ ਕੇਸ ਵੱਧ ਰਹੇ ਆ, ਇਹ ਜੱਜਾਂ ਦੀ ਗਿਣਤੀ ਵਧਣੀ ਚਾਹੀਦੀ, ਪਰ ਇਹਦੇ 'ਚ ਵੀ ਇੱਕ ਸਮੱਸਿਆ ਹੈ ਸਰਦਾਰ ਸਾਹਿਬ। ਸਮੱਸਿਆ ਇਹ ਹੈ ਕਿ ਸਟੇਟ ਜਿਹੜੇ ਆ ਉਹ ਕੇਂਦਰ ਬੰਨੀ ਵਹਿੰਦੇ ਰਹਿੰਦੇ ਆ। ਇਹ ਕਰਨ
ਤੇ ਕੇਂਦਰ ਕਹਿੰਦਾ ਕਿ ਸਟੇਟ ਆਪਣੇ ਆਪ ਕਰਨ, ਇਹ ਵੀ ਗੱਲ ਵਿਚਾਲੇ ਲੰਕਦੀ ਰਹਿੰਦੀ ਆ। ਜੱਜਾਂ ਤੇ ਬਹੁਤ ਜ਼ਿਆਦਾ ਵਰਕਲੋਡ ਆ। ਅਸੀਂ ਜੇ ਭੁਗਤੀਆਂ ਤਰੀਕਾਂ ਤੇ ਫਾਈਲਾਂ ਦੇ ਥੱਬੇ ਲੱਗੇ ਰਹਿੰਦੇ ਆ, ਤਰੀਕਾਂ ਤੇ ਤਰੀਕਾਂ ਸੁੱਟੀ ਜਾਂਦੇ, ਫਿਰ ਉਹਨਾਂ ਦੇ ਕੋਲ ਵੀ ਹੋਰ ਕੋਈ ਚਾਰਾ ਨਹੀਂ ਹੁੰਦਾ। ਜੀ, ਜੀ। ਨਹੀਂ, ਬਿਲਕੁਲ ਮਿੰਟੂ ਜੀ, ਤੁਹਾਡੀ ਗੱਲ ਸਹੀ ਹੈ ਜੀ। 1 ਸਤੰਬਰ ਦੇ ਵਿੱਚ ਰਿਪੋਰਟ ਆਈ ਸੀ 2021 ਦੇ ਵਿੱਚ। ਉਹਨਾਂ ਨੇ ਕਿਹਾ ਸੀਗਾ ਸੁਪਰੀਮ ਕੋਰਟ ਦੇ ਤਾਂ ਵਿੱਚ ਜੱਜਾਂ ਦੀ ਜਿਹੜੀ ਵੈਕੈਂਸੀ ਆ ਕੋਈ ਜ਼ਿਆਦਾ ਨਹੀਂ ਹੈ, ਪਰ ਜਿਹੜੇ ਆ ਸਟਰੈਂਥ ਪੂਰੀ ਹੈ 34 ਜੱਜਾਂ ਦੀ, ਪਰ ਸ਼ਾਇਦ ਇੱਕ ਘੱਟ, ਜਿਵੇਂ ਤੁਸੀਂ ਕਿਹਾ। ਪਰ ਹਾਈ ਕੋਰਟਾਂ ਦੇ ਵਿੱਚ 42% ਜਿਹੜੇ ਜੱਜ ਆ ਉਹ ਘੱਟ ਆ ਜਿੰਨੀਆਂ ਸੈਂਕਸ਼ਨ ਪੋਸਟਾਂ। ਤੇਲੰਗਾਨਾ ਦਾ, ਬਿਹਾਰ ਦਾ ਤੇ ਰਾਜਸਥਾਨ ਦਾ, ਉੜੀਸਾ ਦਾ ਜ਼ਿਕਰ ਆਇਆ ਸੀ, ਦਿੱਲੀ ਦਾ ਵੀ, ਜਿਹੜੀਆਂ ਹਾਈ ਕੋਰਟਾਂ ਦੇ ਵਿੱਚ ਘੱਟੋ ਘੱਟ 50% ਜਿਹੜੇ ਜੱਜ ਆ ਉਹ ਘੱਟ ਆ। ਸੋ ਤੁਸੀਂ ਨੇੜੇ ਤੇੜੇ ਸੀਗੇ ਕਿਤੇ? ਹੇਠਲੀਆਂ ਅਦਾਲਤਾਂ ਦੇਖੋਗੇ, ਹੇਠਲੀਆਂ ਅਦਾਲਤਾਂ, ਸੈਸ਼ਨ ਕੋਰਟਾਂ ਜਾਂ ਜਿਹੜੇ ਸੀਜੀਐਮ ਕੋਰਟ ਹੁੰਦੇ ਆ, ਉਹਨਾਂ ਦੇ ਵਿੱਚ ਵੀ ਜੱਜ ਸ਼ਾਰਟ ਨੇ। ਸਾਰੇ ਇੰਡੀਆ ਦਾ ਜੇ ਡਾਟਾ ਕੱਢੋਗੇ ਤਾਂ ਸਾਰੀਆਂ ਥਾਵਾਂ ਤੇ ਤੁਹਾਨੂੰ ਸ਼ਾਰਟ ਮਿਲੂਗੇ। ਉਹਦਾ ਕਾਰਨ ਮੈਂ ਦੱਸ ਰਿਹਾ ਨਾ, ਕਿ ਜੋ ਸਟੇਟਾਂ ਨੇ ਭਰਨੀਆਂ ਉਹ ਬਸ ਉਹ ਕਹਿੰਦੇ ਇਹ ਭਰਦੇ ਨੇ, ਉਹ ਕਹਿੰਦੇ ਇਹ ਭਰਨ, ਆਪੇ ਖਰਚਾ ਕਰ, ਇਹ ਗੱਲ ਮਤਲਬ ਵਿੱਚ ਵਿਚਾਲੇ ਲਟਕੇ ਜਾਂਦੇ। ਜੀ, ਜੀ, ਜੀ। ਮੈਂ ਹਾਈ ਕੋਰਟ ਦੀ ਗੱਲ ਤਾਂ ਕਰ ਰਿਹਾ ਸੀ ਕਿਉਂਕਿ ਤੁਹਾਡੀ ਸੌਰ ਉਹਦੇ ਨੇੜੇ ਤੇੜੀ ਸੀ। ਸੌਰ ਮਤਲਬ ਤੁਸੀਂ ਜਿਵੇਂ ਅੰਦਾਜ਼ਾ ਲਾਇਆ ਸੀਗਾ ਵੀ ਹਾਈ ਕੋਰਟਾਂ ਦੇ ਵਿੱਚ। ਹਾਂਜੀ, ਹਾਈ ਕੋਰਟਾਂ 'ਚ ਸ਼ਾਰਟ ਨੇ, ਕਿਉਂਕਿ ਹਾਈ ਕੋਰਟਾਂ 'ਚ ਕੇਸ ਤਾਂ ਹੀ ਜ਼ਿਆਦਾ ਉੱਤੇ ਕਹਿ ਲਓ ਪੈਂਡਿੰਗ ਨੇ ਨਾ, ਪੈਂਡੈਂਸੀ ਤਾਂ ਹੀ ਜ਼ਿਆਦਾ ਕਿਉਂਕਿ ਜੱਜ ਸ਼ਾਰਟ। ਜੀ, ਜੀ, ਜੀ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਨੂੰ ਜਿੱਦਾਂ ਲੱਗਦਾ ਵੀ ਜਿਹੜਾ ਇੰਡੀਆ ਦੇ ਲੋਕਾਂ ਨੂੰ ਨਾ, ਜਿੱਦਾਂ ਗਵਰਨਮੈਂਟ ਵਿੱਚ ਯਕੀਨ ਹੈ ਨਹੀਂ ਗਾ ਇਸ ਟਾਈਮ ਜੀ, ਵੀ ਨਾ ਉਹਨਾਂ ਨੂੰ ਪਤਾ ਵੀ ਆਹ ਏਰੀਆ ਵਿੱਚ ਆਪਾਂ ਨੂੰ ਉਹਨਾਂ ਨੂੰ ਇਨਸਾਫ ਮਿਲਣਾ, ਤੇ ਆਸ ਵੀ ਕੋਈ ਹੈ ਨਹੀਂ ਲੋਕਾਂ ਨੂੰ ਵੀ ਫਿਊਚਰ ਸਾਡਾ ਇੱਥੇ ਕਿੱਦਾਂ ਹੋਣਾ। ਸੋ ਸਾਰੇ ਕੋਸ਼ਿਸ਼ ਕਰਦੇ ਆ ਵੀ ਅਸੀਂ ਬਾਹਰ ਜਾਈਏ, ਬਾਹਰਲੇ ਮੁਲਕਾਂ ਨੂੰ ਹਨਾ। ਅਸੀਂ ਏਦਾਂ ਨਹੀਂ ਕਹਿੰਦੇ ਅਸੀਂ ਬਾਹਰ ਆਏ ਆ ਵੀ ਕੋਈ ਬਾਹਰ ਨਾ ਆਵੇ, ਸਾਰੇ ਆਉਣ ਬਾਹਰ, ਪਰ ਆਈ ਥਿੰਕ ਬੈਟਰ ਹੈਗਾ ਜਿੱਦਾਂ ਬੰਦਾ ਲੀਗਲੀ ਬਾਹਰ ਆਵੇ ਨਾ। ਜਿੱਦਾਂ ਆਪਾਂ ਦੇਖਦੇ ਲੋਕ 40-50 ਲੱਖ ਰੁਪਈਆ ਲਾ ਕੇ ਬਾਹਰ ਆਉਂਦੇ ਆ ਹਨਾ, ਇੰਨੇ ਪੈਸੇ ਲਾ ਕੇ ਆਉਂਦੇ ਵੀ ਮੋਰੇ ਕੋਈ ਗਾਰੰਟੀ ਦੀ ਵੀ ਜਿਹੜੇ ਤੁਸੀਂ ਮੁਲਕ ਵਿੱਚ ਜਾਣਾ ਤੁਸੀਂ ਉੱਥੇ ਪੱਕੇ ਹੋਣਾ, ਜਾਂ ਉਹਨਾਂ ਨੇ ਜਦੋਂ ਤੁਸੀਂ ਮੁਲਕ ਉੱਥੇ ਉੱਪਰ ਜਾਣਾ ਤੁਹਾਨੂੰ ਨਾ ਜਹਾਜ਼ ਚੜਾ ਕੇ ਮੁੜ ਕੇ ਮੋੜ ਦੇਣਾ ਨਾ। ਸੋ ਆਈ ਥਿੰਕ ਲੋਕ ਡੈਸਪਰੇਟ ਆ, ਜਿੱਦਾਂ ਸਪੈਸ਼ਲੀ ਜਵਾਨ ਯੰਗ ਨਾ ਲੋਕ ਆ ਵੀ ਅਸੀਂ ਬਾਹਰ ਨੂੰ ਜਾਈਏ ਨਾ, ਵੀ ਇੱਥੇ ਸਾਡਾ ਕੋਈ ਫਿਊਚਰ ਨਹੀਂ। ਸੋ ਮੇਰਾ ਸਵਾਲ ਇਹ ਆ ਨਾ ਮਿੰਟੂ ਭਾਈ ਲਈ ਵੀ ਜਿੱਦਾਂ ਜਿਹੜੇ 40-50 ਲੱਖ ਲਾ ਕੇ ਆਉਂਦੇ ਆ ਨਾ, ਉਹ ਉੱਥੇ ਨਹੀਂ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ 40-50 ਲੱਖ ਦਾ। ਨਾਲੇ 40-50 ਲੱਖ ਜਿਹੜਾ ਤੁਸੀਂ ਇਹ ਬੈਂਕ ਵਿੱਚ ਰੱਖਦੇ ਹੋ ਉਹਦਾ ਵਿਆਜ ਵੀ ਬਹੁਤ ਉਹਨਾਂ ਨੂੰ ਮਿਲ ਸਕਦਾ ਨਾ। ਠੀਕ ਹੈ ਜੀ ਅਮਰਜੀਤ। ਅਨਦਰ ਥਿੰਗ ਭਾਜੀ ਨਾ, ਨਾਲੇ 40-50 ਲੱਖ ਦਾ ਨਾ ਉੱਥੇ ਵੈਲਿਊ ਕਿੰਨਾ ਹੈਗਾ, ਜਿੱਦਾਂ ਵੀ ਜੇ ਕਿਸੇ ਕੋਲ 40-50 ਲੱਖ ਡਾਲਰ ਹੈਗਾ, ਉਹ ਕਿਹੜੀ ਕਲਾਸ ਦਾ ਚਾਹੁੰਦਾ, ਮਿਡਲ ਕਲਾਸ ਜਾਂ ਲੋ ਕਲਾਸ? ਜੀ, ਡਾਲਰ ਨਹੀਂ ਜੀ, ਉੱਥੇ ਪੈਸੇ ਆ। ਡਾਲਰ ਦੇ ਕੋਲ ਉਹ ਤੇ ਆਪਦਾ ਇੱਥੇ ਬਣਾ ਲੂਗਾ ਅਮਰੀਕਾ ਛੋਟਾ ਜਿਹਾ। ਜੀ, ਦੇਖੋ ਭਾਵਨਾ ਸਹੀ ਹੈ, ਪਰ ਮੈਂ ਕਿਵੇਂ ਕਿਸੇ ਨੂੰ ਰੋਕ ਸਕਦਾ? ਜੀ, ਬਿਲਕੁਲ। ਤੁਸੀਂ ਆਪਣੇ ਰਿਸ਼ਤੇਦਾਰ ਨੂੰ ਰੋਕ ਕੇ ਦਿਖਾ ਦਿਓ ਕਿ ਨਾ, ਅਗਲਾ ਕਹਿੰਦਾ ਯਾਰ ਤੂੰ ਬਾਹਰ ਬੈਠਾ ਹੈ, ਤੂੰ ਕਿਵੇਂ ਰੋਕਦਾ? ਮੈਂ ਕਹੂੰਗਾ, ਅਗਲਾ ਕਹਿੰਦਾ ਤੂੰ ਤਾਂ ਰੋਟੀ ਸੁੱਖ ਦੀ ਖਾਣਾ, ਅਸੀਂ ਜਾਣਾ। ਅਗਲੇ ਤੁਸੀਂ ਆਪ ਹੀ ਤੇ ਕਹਿ ਰਹੇ ਹੋ ਕਿ ਡੈਸਪਰੇਟ ਨੇ ਲੋਕ, ਜਿਹੜੇ ਆ ਇੱਥੇ ਬਹੁਤ ਜ਼ਿਆਦਾ ਦੁਖੀ ਨੇ। ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਉਹ ਆਪ ਦੇਖੋ, ਅਸੀਂ ਸਾਰੇ ਆਪੋ ਆਪਣੇ ਫੈਸਲੇ ਲੈਣ ਵਾਸਤੇ ਆਜ਼ਾਦ ਹਾਂ। ਸਾਨੂੰ ਕੀ, ਅਸੀਂ ਤੇ ਮੰਗ ਕਰ ਸਕਦੇ ਹਾਂ ਕਿ ਬਈ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰੋ, ਸਕਿੱਲ ਪੈਦਾ ਕਰੋ, ਰੁਜ਼ਗਾਰ ਪੈਦਾ ਹੋਏਗਾ, ਪੈਸਾ ਜਦੋਂ ਹੋਏਗਾ ਤੁਹਾਡੀ ਇਕਨੋਮੀ ਮਜ਼ਬੂਤ ਹੋਏਗੀ, ਠੀਕ ਹੈ ਨਾ, ਤੇ ਸਾਰਾ ਕੁਝ ਆਪਣੇ ਆਪ ਸੈੱਟ ਹੋ ਜਾਂਦਾ, ਪ੍ਰਵਾਸ ਦੀ ਜ਼ਰੂਰਤ ਹੀ ਨਹੀਂ ਪੈਂਦੀ। ਔਰ ਦੇਖੋ ਨਿਊ ਵਰਲਡ ਆਰਡਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰੂਬਲ ਦੇਖ ਲਓ ਕਿਵੇਂ ਉਬਾਲੇ ਖਾਣ ਡਿਆ। ਉਧਰੋਂ ਪੁਤਨ ਨੇ ਆਖ ਦਿੱਤਾ ਕਿ ਬ੍ਰਿਕਸ ਕ੍ਰਾਂਸੀ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ। ਹਾਲੇ ਦੇਖੋ 5-10 ਸਾਲ ਕਿੱਧਰ ਨੂੰ ਜਾਂਦੀ ਹੈ ਗੱਡੀ, ਫਿਰ ਲੱਗੂਗਾ ਪਤਾ ਕਿ ਕਿਹੜਾ ਕਿੱਧਰ ਨੂੰ ਜਾਂਦਾ, ਕੀ ਭੱਜ ਦੌੜ ਆ। ਡਾਲਰ ਨੂੰ ਚੈਲੰਜ ਆਉਂਦੇ ਆ ਇਸ ਟਾਈਮ, ਤੇ ਦੁਨੀਆ ਨੂੰ ਚੈਲੰਜ ਆਉਂਦੇ ਆ ਇਸ ਟਾਈਮ, ਯੂਰਪ ਨੂੰ ਚੈਲੰਜ ਆਉਂਦੇ ਇਸ ਟਾਈਮ। ਜੇ ਦੇਖਦੇ ਹਾਂ ਲੈਟਸ ਸੀ ਕੀ ਵਾਪਰਦਾ, ਪਰ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਹਾਂ, ਸਰਕਾਰ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਵਧੀਆ ਬਿਹਤਰ ਰੁਜ਼ਗਾਰ ਦੇ ਮੌਕੇ ਇੱਥੇ ਪੈਦਾ ਕਰੋ, ਤਾਂ ਕਿ ਜਿਹੜਾ ਬੰਦਾ ਇੱਥੇ ਰੁਜ਼ਗਾਰ ਹਾਸਲ ਕਰਨਾ ਚਾਹੁੰਦਾ ਕਰੇ, ਔਰ ਜਿਹੜਾ ਬਿਜ਼ਨਸ ਕਰਨਾ ਚਾਹੁੰਦਾ, ਹੁਣ ਇੱਥੇ ਬਿਜ਼ਨਸ ਕਰਕੇ 40 ਲੱਖ ਰੁਪਇਆ ਤੁਹਾਡੇ ਕਹਿਣੇ ਤੇ ਲਾ ਦਈਏ, ਇੱਥੇ ਬੱਚੇ ਨੂੰ ਆਪਾਂ ਸੈੱਟ ਕਰ ਦਈਏ, ਉਹ 40 ਲੱਖ ਤੋਂ 40 ਕਰੋੜ ਦੀ ਟਰਨਓਵਰ ਵਾਲੀ ਕੰਪਨੀ ਖੜੀ ਕਰ ਦੇਵੇ, ਤੇ ਸਰਦਾਰ ਜੀ ਹਫ਼ਤੇ 'ਚ 4 ਉਹਨੂੰ ਫਰੌਤੀ ਦੀਆਂ ਜਾਂ ਰੰਗਦਾਰੀ ਦੀਆਂ ਜਾਂ ਵਸੂਲੀ ਦੀਆਂ ਜਾਂ ਫਲਾਣੇ ਦੀਆਂ ਟਮਕਾਣੇ ਦੀਆਂ ਲੀਡਰ ਦੀਆਂ ਵਜ਼ਾਰਾਂ ਪੈ ਜਾਣ, ਫਿਰ ਕੀ ਕਰੂਗਾ?
ਉਹਦੇ ਕਹੋਗੇ ਕਿ ਦਫਾ ਕਰੋ, ਇਹ ਤੇ ਕਾਮਯਾਬ ਹੋਣਾ ਵੀ ਗੁਨਾਹ ਹੈ। ਜੀ ਜੀ ਜੀ। ਵਰਿੰਦਰ ਸਿੰਘ ਜੀ, ਵਰਿੰਦਰ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਕੁਐਸਚਨ ਥੋੜਾ ਜਿਹਾ ਸ਼ੰਕਾ ਆ, ਬਾਕੀ ਮਿੰਟੂ ਸਾਹਿਬ ਦੱਸਣਗੇ। ਹਾਂਜੀ ਹਾਂਜੀ। ਜਿੱਦਾਂ ਹੁਣ ਇਹ ਸਰਕਾਰ ਆਪਣੀ ਫੌਜ ਨੂੰ ਭਾਜੀ ਵਰਤਣ ਡਈ ਆ ਆਪਣੇ ਬਚਾਅ ਦੇ ਲਈ, ਪੀਸੀਆਂ ਕਰਾ ਰਿਹਾ ਫੌਜ ਦੇ 3 ਜਰਨੈਲ ਕਰਦੇ ਆ ਜੀ। ਜੇ ਕੱਲ ਨੂੰ ਕਿਤੇ ਫੌਜ ਦੇ ਮਨ ਦੇ ਵਿੱਚ ਇਹੀ ਆ ਜਾਵੇ ਕਿ ਅਸੀਂ ਕਿਉਂ ਨਾ ਰਾਜ ਕਰ ਲਈਏ, ਤੇ ਫਿਰ ਪਾਕਿਸਤਾਨ ਵਾਲਾ ਕੰਮ ਨਾ ਹੋਊਗਾ। ਇਹਦੇ ਬਾਰੇ ਮਾੜਾ ਚਾਨਣਾ ਪਾਉਣ ਮਿੰਟੂ ਸਾਹਿਬ। ਠੀਕ ਹੈ ਜੀ, ਕੀ ਪ੍ਰੋਗਰਾਮ ਚੱਲੂ ਇਹ, ਹੈ ਨਾ ਜੀ। ਥੈਂਕ ਯੂ। ਸੁਣ ਲਓ। ਨਹੀਂ ਦੇਖੋ, ਅੱਜ ਤੱਕ ਇੰਡੀਆ ਦੀ ਆਰਮੀ ਦਾ ਰਿਕਾਰਡ ਰਿਹਾ ਸਰ ਕਿ ਇੰਡੀਆ ਦੀ ਆਰਮੀ ਜਿਹੜੀ ਆ ਉਹ ਹਮੇਸ਼ਾ ਇੱਕ ਕਹਿ ਲਓ ਕਿ ਇਸ ਝੰਜਟ ਚ ਤੇ ਘੱਟੋ ਘੱਟ ਬਚੀ ਰਹੀ ਹੈ। ਤੇ ਰਹੀ ਗੱਲ ਕਿ ਇਹ ਬਿਲਕੁਲ ਕੁਛ ਮੌਕਿਆਂ ਤੇ ਖਾਸ ਤੌਰ ਤੇ ਇਸ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਬਿਆਨਾਂ ਨੂੰ ਲੈ ਕੇ ਆਪਾਂ ਕਹਿੰਦੇ ਕਿ ਬਿਆਨ ਜਿਹੜੇ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਹੁੰਦੇ ਨਜ਼ਰ ਆਉਂਦੇ, ਤਾਂ ਉਹ ਗਲਤ ਹੈ। ਅਸੀਂ ਵੀ ਗਲਤ ਕਹਿੰਦੇ ਕਿ ਪਿਰਤ ਨਹੀਂ ਪੈਣੀ ਚਾਹੀਦੀ ਕਿ ਹੌਲੀ ਹੌਲੀ ਤੁਹਾਡੀ ਰਾਜਨੀਤੀ ਫੌਜ ਤੇ ਇੰਨੀ ਭਾਰੀ ਹੋ ਜਾਵੇ, ਇਹ ਗੱਲ ਹੀ ਛੱਡ ਦੋ। ਪਰ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਇੱਕ ਕਹਿ ਲਓ ਕਿ ਖਾਸ ਰੈਂਕ ਹੁੰਦਾ ਹੈ, ਉਸ ਤੋਂ ਬਾਅਦ ਦੇ ਜਿਹੜੇ ਰੈਂਕ ਹੁੰਦੇ ਆ ਜੀ ਜੀ, ਉਹ ਰੈਂਕ ਦੇ ਵਿੱਚ ਪਹਿਲਾਂ ਤਾਂ ਸਾਰਾ ਸਿਸਟਮੈਟਿਕਲੀ ਹੁੰਦਾ ਹੈ ਨਾ ਕਿ ਤੁਸੀਂ ਪ੍ਰਮੋਟ ਹੋ ਕੇ ਜਾਂਦੇ ਹੋ, ਤਾਂ ਇੱਕ ਖਾਸ ਜਦੋਂ ਮਤਲਬ ਕਿ ਉਚਾਈ ਵਾਲੇ ਜਿੱਦਾਂ ਜਰਨਲ ਲਾਏ ਜਾਂਦੇ ਨੇ ਜਾਂ ਹੋਰ ਕੋਈ ਇਸ ਤੋਂ ਜੂਨੀਅਰ ਕੋਈ ਹੁੰਦਾ ਹੈ, ਦਰਜਾ ਬਦਰਜਾ ਚੱਲਦਾ ਰਹਿੰਦਾ। ਮੈਨੂੰ ਫੌਜ ਦਾ ਪਤਾ ਨਹੀਂ, ਰੈਂਕ ਵਾਈਜ਼ ਤੁਸੀਂ ਗੂਗਲ ਕਰ ਲੈਣਾ, ਸਾਰਿਆਂ ਕੋਲ ਗੂਗਲ ਹੈਗਾ। ਤਾਂ ਖਾਸ ਰੈਂਕ ਤੋਂ ਬਾਅਦ ਰਾਜਨੀਤੀ ਜਿਹੜੀ ਹੈ ਉਹ ਰੈਂਕ ਦਿੰਦੀ ਹੈ। ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਰਾਜਨੀਤੀ ਦਾ ਪ੍ਰਭਾਵ ਰਹਿੰਦਾ ਹੈ ਕਿ ਉਹ ਰੈਂਕ ਦੇਣੇ ਆ। ਇੱਥੇ ਕਿੰਨੇ ਵਿਵਾਦ ਪੈਦਾ ਹੋਏ, VK ਸਿੰਘ ਦਾ ਵਿਵਾਦ ਪੈਦਾ ਹੋਇਆ, ਸਿਆਗ ਦਾ ਵਿਵਾਦ ਪੈਦਾ ਹੋਇਆ, ਸਲਿਓਟੀ ਨੂੰ ਲੈ ਕੇ ਬਥੇਰਾ ਕੁਛ ਚੱਲਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਫਿਰ ਉਹ ਜਦੋਂ ਇਸ ਤਰ੍ਹਾਂ ਰੈਂਕ ਰਾਜਨੀਤੀ ਤੈਅ ਕਰਦੀ ਹੈ ਤਾਂ ਫਿਰ ਆਪਾਂ ਨੂੰ ਵੀ ਪਤਾ ਕਿ ਉਹ ਰੈਂਕ ਵੀ ਕੁਝ ਬਿਆਨ ਤੈਅ ਕਰਦੇ ਨੇ ਜੀ। ਪਰ ਹਾਲ ਦੀ ਘੜੀ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ। ਹਾਂ, ਖਦਸ਼ੇ ਜ਼ਰੂਰ ਨੇ ਕਿ ਕੱਲ ਨੂੰ ਜਿਹੜੇ ਇਸ ਤਰ੍ਹਾਂ ਦੇ ਟ੍ਰੇਨਡ ਬੰਦੇ ਆ, ਕਿਉਂਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਵਿੱਚ ਵੀ ਇੱਕ ਫੌਜੀ ਹੈ ਜਿਹੜਾ ਕਿ ਫੌਜ ਦੇ ਵਿੱਚ ਕੁਝ ਸਮਾਂ ਟ੍ਰੇਨਿੰਗ ਲੈ ਕੇ ਆਇਆ ਹੈ, ਤਾਂ ਸਾਰਾ ਕੁਝ ਜਿਹੜਾ ਉਹਨੇ ਲੀਡ ਕੀਤਾ ਹੈ। ਤਾਂ ਕੱਲ ਨੂੰ ਜਿਹੜੇ ਇਸ ਤਰ੍ਹਾਂ ਦੇ ਟ੍ਰੇਨਡ ਬੰਦੇ ਆ, ਫਰਜ਼ ਕਰੋ ਹੋਰ ਕੁਛ ਨਹੀਂ, ਉਹ ਇਸ ਤਰ੍ਹਾਂ ਦੇ ਟੋਲੇ ਬਣਾ ਕੇ ਲੁੱਟਾਂ ਖੋਹਾਂ ਹੀ ਕਰਨੀਆਂ ਸਟਾਰਟ ਕਰ ਦਿੰਦੇ ਆ, ਤਾਂ ਵੀ ਬਹੁਤ ਖਤਰਨਾਕ ਹੋਏਗਾ। ਜੀ ਜੀ। ਰਾਜਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰਾਜਵੀਰ ਮਾਨੀ ਖੜਿਆਲਾ ਬੋਲਦਾ ਜੀ। ਗੱਲ ਇਹ ਆ ਵੀ ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਹੁਣ ਇਹ ਕਹਿੰਦੇ ਜੀ ਅੰਡਰਗਰਾਉਂਡ ਹੋ ਗਏ, ਤੇ ਜਿਹੜੇ ਆਪਣੇ ਆ ਮਿਨਿਸਟਰ ਅੰਡਰਗਰਾਉਂਡ ਹੋਏ ਫਿਰਦੇ ਨੇ, ਆਪਣਾ ਜਿਵੇਂ ਪਹਿਲਾਂ ਕਿੰਨਾ ਚਿਰ ਤਾਂ ਆਪਣਾ ਕੀ ਹੁੰਦਾ ਨਾ ਸੁਖਬੀਰ ਦਾ ਸਾਲਾ ਸਾਹਿਬ, ਉਹ ਅੰਡਰਗਰਾਉਂਡ ਰਿਹਾ, ਇਹਨਾਂ ਨੂੰ ਨਹੀਂ ਲੱਭਦਾ ਰਿਹਾ। ਤੇ ਹੁਣ ਇੱਕ ਹੋਰ ਉਹ ਜਿਹੜਾ ਲੁਧਿਆਣੇ ਵਾਲਾ, ਉਹ ਨਹੀਂ ਲੱਭਦੇ, ਤੇ ਬੰਦੇ ਦੂਜੇ ਇਹਨਾਂ ਨੂੰ ਕਿੱਥੋਂ ਲੱਭ ਜਾਣਗੇ, ਇਹਦੇ ਬਾਰੇ ਦੱਸੋ। ਜੀ ਜੀ, ਠੀਕ ਹੈ ਜੀ, ਪੁੱਛ ਲੈਂਦੇ ਹਾਂ ਜੀ। ਦੇਖੋ, ਨਹੀਂ ਬੰਦੇ ਤਾਂ ਲੱਭ ਜਾਂਦੇ ਨੇ ਜੀ, ਬੰਦਿਆਂ ਨੂੰ ਤਾਂ ਕੋਈ ਉੱਡੀ ਗੱਲ ਨਹੀਂ। ਇਹਨਾਂ ਨੇ ਜਾ ਕੇ ਮੁੰਦਰਾ ਪੋਰਟ ਤੋਂ 2 ਸ਼ੂਟਰ ਫੜਦੇ ਦੇਖ ਲਓ, ਇੱਕ ਅੱਧੇ ਦਿਨ ਦਾ ਫਰਕ ਪਿਆ, ਅਦਰਵਾਈਜ਼ ਸਾਰੇ ਦੇ ਸਾਰੇ ਸ਼ੂਟਰ ਇੱਕੋ ਜਗ੍ਹਾ ਤੋਂ ਫੜੇ ਜਾਣੇ ਸੀਗੇ। ਜਦੋਂ ਫੜਨਾ ਹੋਵੇ ਫਿਰ ਕੋਈ ਵੱਡੀ ਗੱਲ ਨਹੀਂ, ਜਦੋਂ ਨਹੀਂ ਫੜਨਾ ਫਿਰ ਤੇ ਭਾਵੇਂ ਕੋਈ ਬੰਦਾ ਘਰ ਦੇ ਵਿੱਚ ਵਾਸ਼ਰੂਮ 'ਚ ਵੀ ਵੜ ਕੇ ਬੈਠਾ ਰਹੇ ਤੇ ਵੇਖ ਵੀ ਲੈਣ ਤੇ ਤਾਂ ਵੀ ਨਿਗਾਹ ਪਾਸੇ ਕਰ ਲੈਂਦੇ। ਸੋ ਇਸ ਕਰਕੇ ਜੇ ਫੜਨਾ ਹੋਵੇ ਸਰ ਤਾਂ ਫਿਰ ਕੋਈ ਦਿੱਕਤ ਨਹੀਂ ਹੈਗੀ, ਕੋਈ ਪਰੇਸ਼ਾਨੀ ਨਹੀਂ ਇਹਨਾਂ ਵਾਸਤੇ। ਬਹੁਤ ਮਜ਼ਬੂਤ ਨੇ ਇਹਨਾਂ ਦੀਆਂ ਏਜੰਸੀਆਂ, ਜੇ ਕਰਨ ਤੇ ਹੁਣ ਬਹੁਤ ਕੁਝ ਕਰ ਸਕਦੇ ਆ। ਸੋ ਕਈ ਵਾਰ ਜਾਣ ਬੁੱਝ ਕੇ ਵੀ ਕੀਤਾ ਜਾਂਦਾ, ਕਈ ਵਾਰ ਜਦੋਂ ਪ੍ਰੈਸ਼ਰ ਹੁੰਦਾ ਤਾਂ ਉਦੋਂ ਜੀ ਨਹੀਂ ਚਾਹੀਦਾ। ਜੋ ਵੀ ਬੰਦਾ ਕ੍ਰਾਈਮ ਕਰਦਾ, ਜੇ ਉਹਦਾ ਮਤਲਬ ਕਿ ਕ੍ਰਾਈਮ ਕਰਨ ਦਾ ਜਿਹੜਾ ਮੰਤਵ ਹੈ ਤੇ ਉਸ ਮੰਤਵ ਦੇ ਵਿੱਚ ਡਰ ਨਹੀਂ ਹੈਗਾ ਫੜੇ ਜਾਣ ਦਾ, ਤਾਂ ਉਹ ਕ੍ਰਾਈਮ ਇੱਕ ਕਰਕੇ 4 ਹੋਰ ਨਾਲ ਦੀ ਨਾਲ ਕਰ ਦੇਗਾ ਕਿ ਪਿਛਲੇ 'ਚ ਤਾਂ ਮੈਂ ਹਾਲੇ ਤੱਕ ਫੜਿਆ ਹੀ ਨਹੀਂ ਗਿਆ, ਉਹ 4 ਹੋਰ ਕਰਦਾ ਹੈ। ਸੋ ਕ੍ਰਾਈਮ ਕਿਤੇ ਨਹੀਂ ਰੁਕਦਾ। ਕ੍ਰਾਈਮ US 'ਚ ਕਿਹੜਾ ਰੁਕਦਾ, ਕ੍ਰਾਈਮ ਕੈਨੇਡਾ 'ਚ ਕਿਹੜਾ ਰੁਕਦਾ, ਪਰ ਕ੍ਰਾਈਮ ਕਰਨ ਵਾਲੇ ਦੇ ਮਾਈਂਡ 'ਚ ਡਰ ਤੇ ਹੁੰਦਾ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਟ੍ਰਾਇਲ ਜਾਂ ਸਪੀਡੀ ਤੇ ਹੁੰਦੇ ਨੇ, ਸਜ਼ਾਵਾਂ ਹੁੰਦੀਆਂ। ਇਹ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਦੂਰ ਕਰਨ ਦੀ ਲੋੜ ਹੈ। ਜੀ ਜੀ ਜੀ। ਮਿੰਟੂ ਜੀ, 2 ਸਰੋਤਿਆਂ ਦੇ ਸਵਾਲ ਆਏ ਨੇ ਸਾਨੂੰ। ਇੱਕ ਤਾਂ ਪੁੱਛਣਾ ਚਾਹੁੰਦੇ ਨੇ ਰਾਸ਼ਟਰਪਤੀ ਚੋਣਾਂ ਬਾਰੇ, ਤੁਹਾਨੂੰ ਕੀ ਲੱਗਦਾ ਜੀ, ਕੀ ਜਸਵੰਤ ਸਿਨਹਾ ਟੱਕਰ ਦੇਣਗੇ ਜਾਂ ਯਸ਼ਵੰਤ ਸਿਨਹਾ ਡੈਫੀਨਿਟਲੀ 150% ਆ ਜਾਏਗਾ ਜੀ, ਔਰ ਇਹਦੇ ਤੇ ਮੁੰਡੇ ਨੇ ਵੋਟ ਨਹੀਂ ਪਾਉਣੀ। ਜੀ।
ਤੇ ਦੂਜਾ ਜਿਹੜਾ ਸਵਾਲ ਸੀਗਾ ਜੀ ਮਿੰਟੂ ਜੀ, ਉਹ ਇਹ ਸੀਗਾ ਵੀ ਬਲਵਿੰਦਰ ਸਿੰਘ ਜਿਹਦੇ ਲਈ ਪੈਸੇ ਇਕੱਠੇ ਹੋਏ ਸੀਗੇ, ਸ਼ਾਇਦ ਬਲੱਡ ਮਨੀ ਦੀ ਉਹ ਗੱਲ ਕਰਨਾ ਚਾਹੁੰਦੇ ਸੀ, ਉਹਦਾ ਕੀ ਬਣਿਆ ਜੀ? ਉਹ ਭਰੀ ਗਈ ਹੈ ਜੀ, ਉਹ ਭਰੀ ਗਈ ਆ। ਜਿਹੜਾ ਮੁਕਤਸਰ ਵਾਲਾ ਮੁੰਡਾ ਸੀ, ਮੇਰੇ ਖਿਆਲ ਦੇ ਨਾਲ ਤਾਂ ਆ ਗਿਆ ਹੋਣਾ, ਜੇ ਨਹੀਂ ਤੇ ਇੱਕ ਅੱਧ ਦਿਨ ਤੱਕ ਪਹੁੰਚ ਜਾਏ ਜੀ। ਉਹ ਮਤਲਬ ਕਿ ਬਲੱਡ ਮਨੀ ਜਮਾ ਹੋ ਗਈ ਸੀ। ਜੀ 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 ਮਿੰਟੂ ਜੀ, ਇਹਨਾਂ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ ਜੀ। ਸੋ ਆਪਾਂ ਜੁੜੇ ਸਾਂ ਮਿੰਟੂ ਗੁਰਸਰੀਆ ਜੀ ਦੇ ਨਾਲ, ਤੇ ਉਹਨਾਂ ਤੋਂ ਸਾਡੇ ਜਿਹੜੇ ਕਾਲਰਸ ਨੇ, ਸਰੋਤੇ ਨੇ, ਉਹਨਾਂ ਨੇ ਸਵਾਲ ਵੀ ਪੁੱਛੇ। ਸਵਾਲ ਅਸੀਂ ਹਮੇਸ਼ਾ ਕਹਿੰਦੇ ਕਿ ਸਵਾਲ ਪੁੱਛੋ, ਸਵਾਲ ਪੁੱਛਣੇ ਵੀ ਚਾਹੀਦੇ ਨੇ, ਪਰ ਨਾਲੋਂ ਨਾਲ ਆਪਾਂ ਸਿਆਸਤਦਾਨਾਂ ਤੋਂ ਵੀ ਸਵਾਲ ਪੁੱਛੀਏ, ਇਹ ਵੀ ਆਪਾਂ ਆਦਤ ਦੇ ਵਿੱਚ ਸ਼ੁਮਾਰ ਕਰੀਏ। ਦੂਜੀ ਗੱਲ ਇਹ ਆ ਵੀ ਅਸੀਂ ਕਦੇ ਕਿਸੇ ਨੂੰ ਰੋਕਦਾ ਨਹੀਂ, ਪੰਜਾਬੀ ਰੇਡੀਓ USA ਨਾ ਨਿਊਜ਼ ਐਨਾਲਿਸਟ ਨੂੰ ਅਸੀਂ ਪਾਬੰਦ ਕਰਦੇ ਹਾਂ ਕਿ ਤੁਸੀਂ ਆਹ ਬੋਲਣਾ, ਆਹ ਨਹੀਂ ਬੋਲਣਾ, ਨਾ ਅਸੀਂ ਸਵਾਲ ਵਾਲੇ ਕਰਨ ਨੂੰ ਕਹਿੰਦੇ, ਪਰ ਅਸੀਂ ਇੰਨਾ ਜ਼ਰੂਰ ਕਹਿੰਦੇ ਹਾਂ, ਗੁਜ਼ਾਰਿਸ਼ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਸਵਾਲ ਸ਼ਾਰਟ ਰੱਖਿਆ ਕਰੋ। ਆਪਣਾ ਕਮੈਂਟ ਜੇ ਕਰਨਾ ਵੀ ਹੁੰਦਾ ਤਾਂ ਉਹ ਵੀ ਸ਼ਾਰਟ ਰੱਖਿਆ ਕਰੋ। ਦੂਜੀਆਂ ਜਿਹੜੀਆਂ ਇੰਨੀਆਂ ਕਾਲਸ ਹੁੰਦੀਆਂ ਨੇ, ਕਈ ਵਾਰੀ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਲੰਬਾ ਸਮਾਂ ਇੰਤਜ਼ਾਰ ਜਿਹੜਾ ਉਹ ਕਰਨਾ ਪੈਂਦਾ। ਆਪਾਂ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਸਮਾਂ ਜਿਹੜਾ ਉਹ ਖਰਾਬ ਹੋਵੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜੀ ਤੁਹਾਡੇ ਵਾਸਤੇ, ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਬਾਰੇ ਉਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੇਵਾਂਗੇ ਕੁਝ ਖਾਸ ਜਾਣਕਾਰੀਆਂ। ਨਾਲ ਨਾਲ ਤੁਹਾਨੂੰ ਦੱਸਦੇ ਚੱਲੀਏ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਪੰਜਾਬੀ ਰੇਡੀਓ USA ਤੇ 2 ਐਪੀਸੋਡ ਜਿਹੜੇ ਉਹ ਟੈਲੀਕਾਸਟ ਕਰ ਚੁੱਕੇ ਹਾਂ। ਜੇਕਰ ਕਿਸੇ ਵੀ ਕਾਰਨ ਕਰਕੇ ਤੁਸੀਂ ਉਹ ਪ੍ਰੋਗਰਾਮ ਨਹੀਂ ਦੇਖ ਸਕੇ, ਤਾਂ ਹੁਣ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਤੇ ਜਾ ਕੇ ਤੁਸੀਂ ਉਹ ਪ੍ਰੋਗਰਾਮਾਂ ਨੂੰ ਦੇਖ ਸਕੋਗੇ। ਬੜੇ ਸੰਜੀਦਾ ਢੰਗ ਦੇ ਨਾਲ, ਬੜੇ ਇੱਕ ਵਿਸਥਾਰਪੂਰਵਕ ਤਰੀਕੇ ਦੇ ਨਾਲ ਭਾਈ ਅਜਮੇਰ ਸਿੰਘ ਜੀ ਨੇ ਉਹਨਾਂ ਦੇ ਬਾਰੇ ਜੀ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਅਹਿਮ ਗੱਲਾਂ ਸਾਡੇ ਨਾਲ ਕੀਤੀਆਂ ਨੇ। ਅੱਜ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਜੁੜ ਸਕਦੇ ਹੋ। ਉਸ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਗੱਲਬਾਤ ਅਗਲੇ ਤੇ ਆਖਰੀ ਪੜਾਅ ਦੇ ਬਾਰੇ ਜ਼ਰੂਰ ਕਰਾਂਗੇ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।